ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਿਆਸੀ ਹਲਚਲ ਤੋਂ। ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਪੰਜਾਬ ਕਾਂਗਰਸ ਦੇ ਕਿਸਾਨ ਵਿੰਗ ਦੇ ਨੈਸ਼ਨਲ ਆਗੂ ਸੁਖਪਾਲ ਖਹਿਰਾ ਨੂੰ ਚੱਕ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਖਬਰ ਬਹੁਤ ਵੱਡੀ ਆ ਰਹੀ ਹੈ ਇਸ ਵੇਲੇ ਪੰਜਾਬ ਦੇ ਸਿਆਸਤ ਦੇ ਲਿਹਾਜ਼ ਦੇ ਨਾਲ। ਖਹਿਰਾ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਨੂੰ ਲੈ ਕੇ ਅਕਸਰ ਟਕੋਰਾਂ ਕਰਦੇ ਨੇ, ਤੰਜ਼ ਕਰਦੇ ਨੇ। ਹਾਲ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਰਾਘਵ ਚੱਡਾ ਦੇ ਵਿਆਹ ਨੂੰ ਲੈ ਕੇ ਖਰਚਿਆਂ ਤੇ ਸਵਾਲ ਚੁੱਕੇ ਸੀ। ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਨੂੰ ਉਹ ਭਾਰਤ ਕੈਨੇਡਾ ਵਿਵਾਦ, ਭਾਰਤ ਕੈਨੇਡਾ ਮਸਲੇ ਤੇ, ਭਾਈ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਮਸਲੇ ਤੇ ਵੀ ਜਿਹੜੀ ਪੰਜਾਬ ਸਰਕਾਰ ਹੈ, ਮਾਨ ਸਰਕਾਰ ਹੈ ਖਾਸ ਕਰਕੇ, ਉਹਦੀ ਚੁੱਪ ਤੇ ਸਵਾਲ ਖੜੇ ਕਰ ਚੁੱਕੇ ਨੇ। ਇਸ ਤੋਂ ਇਲਾਵਾ ਖਹਿਰਾ ਹਰ ਮਸਲੇ ਦੇ ਵਿੱਚ ਐਕਟਿਵ ਰਹਿੰਦੇ ਨੇ, ਬੋਲਦੇ ਰਹਿੰਦੇ ਨੇ ਤੇ ਇਸ ਵੇਲੇ ਵਿਰੋਧੀ ਸਫਾਂ ਦੇ ਵਿੱਚ, ਵਿਰੋਧੀ ਧਿਰਾਂ ਦੇ ਵਿੱਚ ਵਿਚਰਨ ਵਾਲੇ ਉਹ ਆਗੂ ਨੇ ਜਿਹੜੇ ਪੰਜਾਬ ਸਰਕਾਰ ਤੇ ਨਿਸ਼ਾਨਾ ਲਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਸ਼ਰਮਾ ਜੀ, ਇਸੇ ਖਬਰ ਤੋਂ ਸ਼ੁਰੂਆਤ ਕਰ ਲਈਏ। ਕਦੋਂ ਕੁ ਹੋਈ ਹੈ ਕਾਰਵਾਈ ਤੇ ਇਸ ਵੇਲੇ ਦੀ ਕੀ ਹੈ ਸਥਿਤੀ, ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਖਬਰ ਦੀ ਬਾਬਤ? ਤਾਜ਼ਾ ਸਥਿਤੀ ਇਹ ਹੈ ਜੀ ਕਿ ਸੁਖਪਾਲ ਖਹਿਰਾ ਨੂੰ ਚੰਡੀਗੜ੍ਹ ਦੇ ਉਹਨਾਂ ਦੇ ਰਿਹਾਇਸ਼ ਤੋਂ, ਉਹਨਾਂ ਦੇ ਘਰ ਤੋਂ ਜੀ ਪੰਜਾਬ ਪੁਲਿਸ ਸਵੇਰੇ 5:15 ਵਜੇ ਦੇ ਕਰੀਬ ਛਾਪਾਮਾਰੀ ਕਰਕੇ ਚੱਕ ਕੇ ਲੈ ਗਈ ਹੈ, ਗ੍ਰਿਫਤਾਰ ਕਰਕੇ ਲੈ ਗਈ ਹੈ। ਸੁਖਪਾਲ ਖਹਿਰੇ ਨੇ ਖੁਦ ਦਾਅਵਾ ਕੀਤਾ ਕਿ ਮੈਨੂੰ ਜਲਾਲਾਬਾਦ ਪੁਲਿਸ ਨੇ ਮੇਰੇ ਘਰ ਆ ਕੇ ਗ੍ਰਿਫਤਾਰ ਕੀਤਾ। ਜੀ ਉਹਨਾਂ ਦੀ ਉਹ ਵੀਡੀਓ ਕਲਿੱਪ ਸਾਹਮਣੇ ਆ ਰਹੀ ਨੇ ਜਦੋਂ ਕਰੋਨਾ ਨਾਲ ਪੁਲਿਸ ਨਾਲ ਉਹ ਤਕਰਾਰ ਕਰਦੇ ਨਜ਼ਰ ਆਉਂਦੇ ਨੇ, ਉਹ ਸਵਾਲ ਕਰਦੇ ਨਜ਼ਰ ਆਉਂਦੇ ਨੇ ਕਿ ਤੁਸੀਂ ਮੇਰੇ ਘਰ ਦੇ ਅੰਦਰ ਬੈਡਰੂਮ ਤੱਕ ਕਿਵੇਂ ਆ ਗਏ, ਮੇਰੇ ਅੰਦਰ ਇੱਥੇ ਪਰਿਵਾਰ ਬਸਦਾ, ਬੱਚੇ ਬਸਦੇ ਨੇ, ਤੁਹਾਨੂੰ ਇੰਨਾ ਸਿਸਟਮ ਨਹੀਂ ਗਾ। ਕਹਿੰਦੇ ਕੇਂਦਰ ਦੀਆਂ ਟੀਮਾਂ ਵੀ ਆਈਆਂ ਸੀ, ਪੂਰਾ ਦਸਤਾਵੇਜ਼ ਲੈ ਕੇ ਆਈਆਂ ਸੀ, ਸਾਰਾ ਕੁਝ ਸੀ। ਜੇ ਘਰ 'ਚ ਦਾਖਲ ਹੋਏ ਸੀ ਤਾਂ ਔਰਤਾਂ ਉਹਨਾਂ ਦੇ ਨਾਲ ਸੀ, ਤੁਸੀਂ ਕਿਵੇਂ ਇੱਦਾਂ ਦਾਖਲ ਹੋ ਰਹੇ ਹੋ? ਤੇ ਪਰ ਪੰਜਾਬ ਪੁਲਿਸ ਕਹਿੰਦੇ ਨਹੀਂ ਜੀ, ਆ NDPS ਦਾ ਮਾਮਲਾ ਜੀ ਤੁਹਾਡਾ ਪੁਰਾਣਾ, ਉਸ ਮਾਮਲੇ 'ਚੋਂ ਕਹਿੰਦਾ ਠੀਕ ਹੈ NDPS ਹੋਵੇ, ਕੋਈ ਮਸਲਾ ਨਹੀਂ, ਪਰ ਮੈਨੂੰ ਵਾਰੰਟ ਤਾਂ ਦਿਖਾਓ, ਮੈਨੂੰ ਗ੍ਰਿਫਤਾਰੀ ਆਰਡਰ ਤਾਂ ਦਿਖਾਓ। ਤੁਸੀਂ ਚੰਡੀਗੜ੍ਹ 'ਚ ਆਏ ਹੋ, ਚੰਡੀਗੜ੍ਹ ਦੀ ਪੁਲਿਸ ਦਿਖਾਓ ਕਿੱਥੇ ਆ ਤੁਹਾਡੇ ਨਾਲ। ਸੋ ਇਹੋ ਜਿਹੇ ਕਿੰਨੇ ਸਵਾਲ ਕਰਦੇ ਨਜ਼ਰ ਆਉਂਦੇ ਨੇ। ਪਰ ਉਹਦੇ ਬਾਵਜੂਦ ਤਾਜ਼ਾ ਖਬਰ ਇਹੀ ਹੈ ਕਿ ਜਲਾਲਾਬਾਦ ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਦੇ ਉਹਨਾਂ ਦੇ 5 ਸੈਕਟਰ ਵਾਲੀ ਰਿਹਾਇਸ਼ ਤੋਂ ਅੱਜ ਤੜਕੇ 5-5:30 ਵਜੇ ਦੇ ਦਰਮਿਆਨ ਗ੍ਰਿਫਤਾਰ ਕਰ ਲਿਆ। ਸੋ ਇਹ ਬਿਲਕੁਲ ਦਰੁਸਤ ਹੈ ਕਿ ਸੁਖਪਾਲ ਖਹਿਰਾ ਬੇਸ਼ੱਕ ਕਦੇ ਕਾਂਗਰਸੀ ਲੀਡਰ ਸੀ, ਬੇਸ਼ੱਕ ਕਦੇ ਆਮ ਆਦਮੀ ਪਾਰਟੀ ਦੇ ਲੀਡਰ ਬਣ ਕੇ ਉਹਨਾਂ 'ਚ ਵਿਰੋਧੀ ਧਿਰ ਦੇ ਲੀਡਰ ਰਹੇ, ਕਦੇ ਮੁੜ ਕੇ ਕਾਂਗਰਸੀ ਬਣੇ, ਪਰ ਸੁਖਪਾਲ ਖਹਿਰਾ ਆਪਣੀ ਹੋਂਦ, ਆਪਣੀ ਪਹਿਚਾਣ ਵੱਖਰੀ ਰੱਖਦੇ ਨੇ। ਜੀ 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 ਉਹ ਜਿੱਥੇ ਵੀ ਖੜਦੇ ਨੇ ਉੱਥੇ ਇੱਕ ਤਾਣ ਕੇ ਬੋਲਦੇ ਜ਼ਰੂਰ ਨਜ਼ਰ ਆਉਂਦੇ ਨੇ, ਚਾਹੇ ਉਹਦੇ ਪਿੱਛੇ ਕੋਈ ਸਿਆਸਤ ਹੀ ਉਹਨਾਂ ਦੀ ਕੰਮ ਕਰਦੀ ਹੋਵੇ, ਚਾਹੇ ਉਹ ਸਿਆਸੀ ਦਾਅਪੇ ਹੋਣ, ਪਰ ਉਹ ਪਾਜ ਉਧੇੜਨ ਦੇ ਲਈ, ਤੱਥਾਂ ਦੇ ਆਧਾਰ ਤੇ ਗੱਲ ਕਰਨ ਦੇ ਲਈ, ਅੰਕੜੇ ਪੇਸ਼ ਕਰਨ ਦੇ ਲਈ ਔਰ ਸਬੂਤਾਂ ਸਣੇ ਗੱਲ ਕਰਨ ਦੇ ਲਈ ਜੇਕਰ ਕੋਈ ਲੀਡਰ ਪੰਜਾਬ 'ਚ ਆਣਾ ਜਾਂਦਾ, ਸੁਖਪਾਲ ਖਹਿਰਾ ਜਾਣਿਆ ਜਾਂਦਾ। ਸੋ ਇਸੇ ਲਈ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਰੜਕਦੇ ਰਹੇ ਨੇ ਤੇ ਅੱਜ ਦੀ ਸਰਕਾਰ ਦੀ ਰੜਕ ਜ਼ਿਆਦਾ ਇਹੀ ਹੈ ਕਿ ਸਾਡੇ ਚੋਂ ਨਿਕਲ ਕੇ ਸਾਨੂੰ ਇਹ ਅੱਖਾਂ ਦਿਖਾ ਰਿਹਾ। ਸੋ ਆਮ ਆਦਮੀ ਪਾਰਟੀ ਨੂੰ ਪੜਾਅ ਦਰ ਪੜਾਅ, ਚਾਹੇ ਉਹ ਰਾਜ ਸਭਾ ਦਾ ਮਸਲਾ ਸੀ, ਚਾਹੇ ਉਹ ਪੰਜਾਬ ਦਾ ਹੱਕੀ ਮਸਲਾ ਸੀ, ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ, ਚਾਹੇ ਰਾਜਸਥਾਨ ਨੂੰ ਵੱਧ ਪਾਣੀ ਦੇਣ ਦਾ ਮਸਲਾ ਸੀ, ਚਾਹੇ ਪੰਜਾਬ ਦੇ ਹੈਲੀਕਾਪਟਰ ਉਡਾਉਣ ਦਾ ਮਸਲਾ ਸੀ, ਚਾਹੇ ਭਰਤੀਆਂ ਦੇ ਵਿੱਚ ਝੂਠ ਬੋਲਣ ਦਾ ਮਸਲਾ ਸੀ, ਚਾਹੇ ਨੋਟੀਫਿਕੇਸ਼ਨਾਂ ਦੇ ਮਾਮਲੇ ਦੇ ਵਿੱਚ ਝੂਠ ਬੋਲਣ ਦਾ ਮਸਲਾ ਸੀ, ਚਾਹੇ ਰਾਜਪਾਲ ਨਾਲ ਪੇਚ ਦਾ ਮਸਲਾ ਸੀ, ਤੇ ਚਾਹੇ ਉਹਨਾਂ ਰਾਘਵ ਚੱਡਾ ਵਾਲੀ ਗੱਲ ਕਿਹਾ। ਲਓ ਜੀ 2-2.5 ਲੱਖ ਦੀ ਸਾਲ ਦੀ ਰਜਿਸਟਰੀ ਉਹ ਹੈ, ਆਪਣਾ ਰਿਟਰਨ ਹੈ ਕਿ ਹਾਂ ਜੀ ਮੇਰੀ ਕਮਾਈ ਸਾਲ ਦੀ 2.5 ਲੱਖ ਹੈ ਤੇ ਇੱਕ ਦਿਨ ਦਾ ਕਮਰੇ ਦਾ ਖਰਚਾ 10-10 ਲੱਖ ਹੈ, ਕਿੱਥੋਂ ਆ ਰਿਹਾ ਪੈਸਾ? ਸੋ ਇਹ ਸਾਰੇ ਵਤਾਰਿਆਂ ਨੇ ਪੰਜਾਬ ਸਰਕਾਰ ਨੂੰ ਸੁੱਕਣੇ ਪਾਇਆ ਸੀ ਕਿ ਕੱਲਾ ਸੁਖਪਾਲ ਖਹਿਰਾ ਨਹੀਂ ਸਾਨੂੰ ਟਿਕਣ ਦਿੰਦਾ।
ਕੀ ਇਹ ਕਾਰਵਾਈ ਜਲਾਲਾਬਾਦ ਪੁਲਿਸ ਦੀ, ਪੰਜਾਬ ਪੁਲਿਸ ਦੀ ਸਿਰਫ ਐਨਡੀਪੀਐਸ ਐਕਟ ਦੇ ਤਹਿਤ ਉਸ ਮਾਮਲੇ ਦੇ ਤਹਿਤ ਹੀ ਹੋਈ ਹੈ? ਜੀ ਜੀ। ਉਸ ਕੇਸ ਨੂੰ ਲੈ ਕੇ ਹੋਈ ਹੈ, ਜਾਂ ਇਹ ਰਾਜਨੀਤਿਕ ਤਕਲੀਫ ਨੂੰ ਲੈ ਕੇ ਹੋਈ ਆ ਕਿ ਭਾਈ ਆ ਇਹਦਾ ਮੂੰਹ ਬੰਦ ਕਰਾਓ, ਇਹ ਸਾਨੂੰ ਟਿਕਣ ਨਹੀਂ ਦਿੰਦਾ? ਕਿੰਨੇ ਮੂੰਹ ਬੰਦ ਕਰਾਓਗੇ ਪੰਜਾਬ 'ਚ? ਕਿੰਨਿਆਂ ਨੂੰ ਚੁੱਪ ਕਰਾਓਗੇ? ਜੀ ਜੀ। ਸਵਾਲ ਉਦੋਂ ਹੋਣਗੇ ਜਦੋਂ ਸਰਕਾਰ ਕੁਝ ਗਲਤ ਕਰੂਗੀ। ਉਰੇ ਆਮ ਆਦਮੀ ਪਾਰਟੀ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਵਾਲ ਸਰਕਾਰ ਨੂੰ ਹੁੰਦੇ ਨੇ, ਹਾਰੇ ਹੋਏ ਧਿਰਾਂ ਨੂੰ ਸਵਾਲ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਆਪਣੀਆਂ ਗਲਤੀਆਂ ਨਲਾਇਕੀਆਂ ਕਰਕੇ ਹਾਰਾਤੇ ਲੋਕਾਂ ਨੇ। ਜੀ ਜੀ ਜੀ। ਅਕਾਲੀ ਕਾਂਗਰਸੀ ਲੋਕਾਂ ਨੇ ਘਰੇ ਬਿਠਾਤੇ, ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਫਲ ਦੇਤਾ, ਤੇ ਤੁਹਾਨੂੰ ਉਮੀਦ ਨਾਲ ਲੈ ਕੇ ਆਏ ਨੇ। ਤੁਸੀਂ ਸਵਾਲ ਕਰਨ ਵਾਲਿਆਂ ਜੇ ਕਰੀਂਜ ਨਜਿੱਠੋਗੇ ਤਾਂ ਇਹ ਤੁਹਾਡੇ ਲਈ ਸ਼ੁਭ ਸਗਨ ਨਹੀਂ ਆ। ਸੋ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਪਾ ਕੇ ਉਹਦਾ ਮੂੰਹ ਬੰਦ ਨਹੀਂ ਕਰਾਇਆ, ਉਲਟਾ ਉਸ ਨੂੰ ਹੋਰ ਵੱਡਾ ਤੇ ਭਰੋਸੇਯੋਗ ਬਣਾਤਾ ਅੱਜ। ਜੀ। ਸੋ ਅੱਜ ਪੰਜਾਬ ਦੇ ਵਿੱਚ ਨਵੇਕਲੀ ਤਰ੍ਹਾਂ ਦੀ ਚਰਚਾ ਸਵੇਰ ਦੀ ਛਿੜੀ ਆ। ਸੋ 5:30 ਵਜੇ ਤੋਂ ਬਾਅਦ 6 ਵਜੇ ਦੇ ਦਰਮਿਆਨ ਹੀ ਸੋਸ਼ਲ ਮੀਡੀਆ ਤੇ ਹਵਾਲੇ ਨਾਲ ਗੱਲ ਆਉਣੀ ਸ਼ੁਰੂ ਹੋ ਗਈ ਸੀ। ਚੰਡੀਗੜ੍ਹ ਦੇ ਵਿੱਚ ਹਲਚਲ ਸ਼ੁਰੂ ਆ। ਮੀਡੀਆ ਕਰਮੀ ਅੱਜ ਸਵੇਰੇ 6 ਵਜੇ ਦੇ ਕੈਮਰੇ ਚੱਕ ਕੇ ਭੱਜਦੇ ਨਜ਼ਰ ਆ ਰਹੇ ਨੇ। ਸੋ ਕੁਝ ਸਮੇਂ ਤੱਕ ਉਹਨਾਂ ਚੈਨਲਾਂ ਦੇ ਉੱਤੇ ਵੀ ਖਬਰਾਂ ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ, ਪਰ ਆਪਾਂ ਕਾਫੀ ਪਹਿਲਾਂ ਬਾਕੀ ਚੈਨਲਾਂ ਨੂੰ ਇਹ ਗੱਲ ਸਾਂਝੀ ਕਰ ਰਹੇ ਹਾਂ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਕਿ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਦੀ ਜਲਾਲਾਬਾਦ ਦੀ ਟੁਕੜੀ ਨੇ ਚੰਡੀਗੜ੍ਹ ਦੇ ਉਹਨਾਂ ਦੇ 5 ਸੈਕਟਰ ਦੇ ਘਰ ਤੋਂ ਤੜਕਸਾਰ ਸਵੇਰੇ ਐਨਡੀਪੀਐਸ ਦੇ ਇੱਕ ਮਾਮਲੇ ਦੇ ਤਹਿਤ ਗ੍ਰਿਫਤਾਰ ਕਰਨ ਦਾ ਦਮ ਭਰਿਆ। ਤੇ ਸੁਖਪਾਲ ਖਹਿਰਾ ਨੇ ਖੁਦ ਕਿਹਾ ਕਿ ਆਲੋ ਜੀ ਆ ਪੁਲਿਸ ਮੇਰੇ ਘਰੇ ਵੜ ਗਈ, ਮੇਰੇ ਕਮਰੇ 'ਚ ਵੜ ਗਈ, ਹੁਣ ਮੇਰੇ ਬੈਡਰੂਮ ਤੱਕ ਆ ਗਈ। ਨਾ ਵਾਰੰਟ ਦਿਖਾਉਂਦੇ ਨੇ, ਨਾ ਆਰਡਰ ਦਿਖਾਉਂਦੇ, ਨਾ ਗ੍ਰਿਫਤਾਰੀ ਦਾ ਕਾਰਨ ਦੱਸਦੇ ਨੇ, ਨਾ ਚੰਡੀਗੜ੍ਹ ਪੁਲਿਸ ਦੱਸਦੇ ਨੇ ਕਿੱਥੇ ਆ, ਤੇ ਨਾ ਗੱਲਬਾਤ ਕਰਦੇ ਨੇ, ਸਿਰਫ ਧੱਕਾਸ਼ਾਹੀ ਕਰ ਰਹੇ ਨੇ। ਤੇ ਆ ਲੈ ਕੇ ਚੱਲੇ ਨੇ, ਮੈਂ ਗ੍ਰਿਫਤਾਰੀ ਦੇਣ ਤੋਂ ਡਰਦਾ ਨਹੀਂ, ਪਰ ਮੇਰਾ ਪੁੱਛਣਾ ਤਾਂ ਮੇਰਾ ਫਰਜ਼ ਹੈ, ਦੱਸੋ ਸਹੀ। ਸੋ ਜੀ ਸੁਖਪਾਲ ਖਹਿਰਾ ਨੂੰ ਆਖਰ ਪੰਜਾਬ ਪੁਲਿਸ ਨੇ ਜਾਂ ਕਹਿ ਲਈਏ ਪੰਜਾਬ ਸਰਕਾਰ ਦੇ ਹੁਕਮਾਂ ਤੇ ਗ੍ਰਿਫਤਾਰ ਕਰ ਲਿਆ ਗਿਆ। ਜੀ ਜੀ ਜੀ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ, ਪਾਰਟੀਆਂ ਵਿਚਾਰਕ ਮਤਭੇਦ ਦੇ ਆਧਾਰ ਤੇ ਪਾਰਟੀਆਂ ਬਣਦੀਆਂ ਨਾ। ਤੁਸੀਂ ਕਿੰਨੀਆਂ ਪਾਰਟੀਆਂ ਚੋਂ ਆਏ ਹੋ ਇੱਕ ਡਿਫਰੈਂਟ ਗੱਲ ਹੈ, ਪਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ, ਜਿਵੇਂ ਆਪਾਂ ਦਾਨਿਸ਼ ਅਲੀ ਦੇ ਸੰਦਰਭ ਦੇ ਵਿੱਚ ਕਹਿਣਾ ਨਾ ਕਿ ਇੱਕ ਉਹ ਲੋਕਾਂ ਦਾ ਨੁਮਾਇੰਦਾ ਵਾ, ਪਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਚੋਰਾਂ ਵਾਂਗੂ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਇਹ ਸ਼ਾਇਦ ਜਾਇਜ਼ ਨਹੀਂ ਹੈ। ਸਰਕਾਰ ਨੂੰ ਇਹਨਾਂ ਮਸਲਿਆਂ ਉੱਤੇ ਠੀਕ ਹੈ ਇੱਕ ਮੌਕਾ ਦੇ ਦਿੰਦੀ ਹੈ ਸਰਕਾਰ ਫਿਰ ਪੋਲੀਟੀਕਲ ਵੈਂਡੇਟਾ ਕਹਿਣ ਦੀ ਇਸ ਮਾਮਲੇ ਦੇ ਵਿੱਚ, ਕਿਉਂਕਿ ਆਪਾਂ ਦੇਖਿਆ ਨਾ ਮਨਪ੍ਰੀਤ ਬਾਦਲ ਨੇ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਹਦੇ 'ਚ ਕਿਹਾ ਕਿ ਵੀਡੀਓ ਨੱਥੀ ਕੀਤੀ ਹੈ ਬਕਾਇਦਾ ਭਗਵੰਤ ਮਾਨ ਦੀ। ਮਨਪ੍ਰੀਤ ਬਾਦਲ ਦੋਸ਼ੀ ਹੈ ਨਹੀਂ ਹੈ, ਸੁਖਪਾਲ ਖਹਿਰਾ ਦੋਸ਼ੀ ਹੈ ਨਹੀਂ ਹੈ, ਪਰ ਜਿਸ ਤਰੀਕੇ ਦਾ ਤੁਸੀਂ ਪ੍ਰੋਸੀਡਿੰਗ ਦਾ ਜੋ ਤਰੀਕਾਕਾਰ ਹੈ ਉਹ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਫਿਰ ਉਸ ਸਮੇਂ ਰਹਿੰਦਾ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਕੈਨੇਡਾ ਮਾਮਲੇ ਤੇ ਕਹਿੰਦੇ ਚੁੱਪ ਰਹਿਣ ਵਾਲੀ ਜਿਹੜੀ ਆਪ ਹੈ ਉਹ ਜੀਜਾ ਜੀ ਦੀ ਗ੍ਰਿਫਤਾਰੀ ਤੇ ਬੜਾ ਭੜਕੀ ਹੈ। ਪ੍ਰਵੀਨ ਜੀ, ਇਹ ਇਕੱਲਾ ਕੈਨੇਡਾ ਮਾਮਲਾ ਨਹੀਂ, ਪੰਜਾਬ ਨੇ ਆਮ ਆਦਮੀ ਪਾਰਟੀ ਦੇ 92 ਐਮਐਲਏ ਚੁਣੇ ਆ ਜੀ। 92 ਚੋਂ ਮੈਨੂੰ ਦੱਸ ਦਿਓ ਕਦੋਂ ਪੰਜਾਬ ਦੇ ਮਸਲਿਆਂ ਤੇ ਬਾਂਹ ਖੜੀ ਕਰਕੇ ਇਕੱਠੇ ਹੋ ਕੇ ਬੋਲਦੇ ਆ। ਕਹਿੰਦੇ ਜੀ ਬੜਾ ਪ੍ਰਸਾਰਿਆ ਜਾ ਰਿਹਾ ਮੀਡੀਆ ਦੇ ਵਿੱਚ ਕਿ ਅਮਿਤ ਸ਼ਾਹ ਦੇ ਬੈਠਕ ਦੇ ਵਿੱਚ ਭਗਵੰਤ ਮਾਨ ਨੇ ਜੀ ਪਾਣੀਆਂ ਦੇ ਮਸਲੇ ਤੇ ਲਲਕਾਰ ਕੱਢਤੀ ਜੀ, ਆਰਡੀਐਫ ਦੇ ਮਸਲੇ ਤੇ ਝੰਡਾ ਕੱਢਤਾ ਜੀ, ਚਿੱਠੀਆਂ ਲਿਖਣੀਆਂ। ਇਕੱਠੇ ਹੋ ਕੇ ਕਿਉਂ ਨਹੀਂ ਘੇਰ ਲਿਆ ਅਮਿਤ ਸ਼ਾਹ ਨੂੰ? ਫਿਰ ਕਿਉਂ ਨਹੀਂ ਦਿੱਲੀ ਨੂੰ ਜਾਂਦੇ? ਆਰਡੀਐਫ ਲੈ ਕੇ ਆਓ ਨਾ, ਬਿਆਨ ਦੇ ਕੇ ਚਿੱਠੀ ਦੇ ਕੇ ਕਿਉਂ ਧਰਨਿਆਂ 'ਚ ਜਨਮੇ ਹੋ ਜੀ? ਪੰਜਾਬ ਦਾ ਕਿਹੜਾ ਮਸਲਾ ਹੱਲ ਕਰਾ ਲਿਆ ਸਵੈ ਇਸ਼ਤਿਹਾਰਬਾਜ਼ੀ ਔਰ ਬਿਆਨਬਾਜ਼ੀ ਤੋਂ? ਮੈਨੂੰ ਦੱਸ ਦਿਓ ਜੀ। ਜੀ ਜੇ ਇਹੀ ਜਵਾਬ ਹੈ ਕਿ ਪਹਿਲਿਆਂ ਨੇ ਕੀ ਕਰਾਇਆ ਜੀ, ਪਹਿਲਿਆਂ ਵਰਗੇ ਹੀ ਸੀ ਜੇ ਤੁਸੀਂ, ਫਿਰ ਤੁਸੀਂ ਲੋਕਾਂ ਨਾਲ ਝੂਠੇ ਲਾਰੇ ਕਿਉਂ ਲਾਏ? ਲੋਕਾਂ ਨੂੰ ਨਵੀਂ ਉਮੀਦ ਕਿਉਂ ਜਗਾਈ? ਕਹਿ ਦਿੰਦੇ ਨਾ ਕਿ ਜਿਹੇ ਜਿਹੇ ਅਕਾਲੀ ਕਾਂਗਰਸੀ ਉਹੋ ਜਿਹੇ ਅਸੀਂ ਆ, ਉਹ ਵੀ ਝੂਠ ਬੋਲਦੇ, ਅਸੀਂ ਵੀ ਝੂਠ ਬੋਲਦੇ ਆ। ਪਰ ਸਵਾਲ ਮਸਲਾ ਕੈਨੇਡਾ ਵਾਲਾ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਉਹ ਇਸ ਲਈ ਆ। ਮੈਂ ਕਹਿੰਦਾ ਤੁਸੀਂ ਕੈਨੇਡਾ ਨੂੰ ਸਹੀ ਠਹਿਰਾਉਣਾ ਸਹੀ ਠਹਿਰਾ ਲਓ, ਗਲਤ ਠਹਿਰਾਉਣਾ ਗਲਤ ਠਹਿਰਾਓ, ਬੋਲੋ ਤਾਂ ਸਹੀ। 92 ਦੇ 92 ਐਮਐਲਏ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਜਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਸਮੁੱਚੀ ਆਮ ਆਦਮੀ ਪਾਰਟੀ ਦੀ ਜੇਕਰ ਨੀਂਹ ਦੇ ਵਿੱਚ ਕੋਈ ਡਾਲਰਾਂ ਨਾਲ ਚੁਣਾਈ ਹੋਈ ਹੈ ਤਾਂ ਐਨਆਰਆਈਆਂ ਨੇ ਕੀਤੀ ਆ। ਅੱਜ ਆਮ ਆਦਮੀ ਪਾਰਟੀ ਦੀ ਜੇਕਰ ਕੋਈ ਹੋਂਦ ਪਹਿਚਾਣ ਵਜੂਦ ਹੈਗਾ ਤਾਂ ਉਹ 'ਚ ਵੱਡਾ ਯੋਗਦਾਨ ਐਨਆਰਆਈ ਭਰਾਵਾਂ ਦਾ, ਜਿਨ੍ਹਾਂ 'ਚ ਪੰਜਾਬੀ ਐਨਆਰਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ। ਜਿਨ੍ਹਾਂ ਨੇ ਆਪਣੇ ਕੰਮਾਕਾਰਾਂ ਦੀ, ਆਪਣੇ ਰੁਤਬੇ ਦੀ, ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦਿਆਂ ਇਹਨਾਂ ਲਈ ਫੰਡ ਵੀ, ਪੈਸਾ ਵੀ, ਸ਼ੋਹਰਤ ਵੀ, ਤਾਕਤ ਵੀ, ਆਪ ਵੀ, ਆਪਣੀ ਸਮਰੱਥਾ ਵੀ
ਬੱਸਾਂ ਭਰ ਕੇ ਲਿਆਉਣੀਆਂ, ਢੋਲ ਵਜਾਉਣੇ, ਇਕੱਠ ਕਰਨਾ, ਰਿਸ਼ਤੇਦਾਰਾਂ ਦੀਆਂ ਮਿੰਨਤਾਂ ਤਰਲੇ ਕਰਨੇ, ਪਿੰਡਾਂ 'ਚ ਬੈਠਕਾਂ ਕਰਨੀਆਂ, ਕੰਮ ਛੱਡ ਕੇ ਇੱਧਰ ਬੈਠੇ ਰਹਿਣਾ। ਪਿਛਲੀ ਵਾਰ ਵੀ ਤੇ ਇਸ ਵਾਰ ਵੀ ਵੱਡਾ ਯੋਗਦਾਨ ਹੈ। ਤੇ ਤੁਸੀਂ ਉਹਨਾਂ ਦੇ ਉੱਤੇ ਜਦੋਂ ਔਖੀ ਘੜੀ ਆਈ ਤੇ ਤੁਸੀਂ ਹਾਰਾ ਨਾਰਾ ਵੀ ਨਹੀਂ ਮਾਰਿਆ। ਜੀ ਜੀ ਜੀ। ਭਾਰਤ ਦਾ ਸੋ ਕਾਲਡ ਨੈਸ਼ਨਲ ਮੀਡੀਆ ਜਿਵੇਂ ਪੂਰੇ ਪੰਜਾਬੀ ਭਾਈਚਾਰੇ ਨੂੰ, ਖਾਸ ਕਰ ਸਿੱਖ ਭਾਈਚਾਰੇ ਨੂੰ ਪੂਰੇ ਇੱਕੋ ਕਟਹਿਰੇ 'ਚ ਇੱਕੋ ਰੱਸੇ ਨਾਲ ਬੰਨਣ ਨੂੰ ਫਿਰਦਾ, ਕਿਉਂ ਨਹੀਂ ਪੰਜਾਬ ਸਰਕਾਰ ਬੋਲੀ ਬਈ? ਜੇ ਸਰਕਾਰ ਦੇ ਕੋਈ ਮਸਲੇ ਨੇ, ਸਰਕਾਰ ਦੇ ਮੂੰਹ ਤੇ ਕੋਈ ਚੇਪੀ ਲੱਗਿਆ, ਪਾਰਟੀ ਬੋਲ ਲੈਂਦੀ। ਸਾਰਿਆਂ ਦੀ ਬੜੀ ਲੰਬੀ ਲਿਸਟ ਜਾਰੀ ਕੀਤੀ ਹੋਈ ਆ ਤੁਸੀਂ ਤਾਂ। ਮਾੜੀ ਜੀ ਗੱਲ ਤੇ ਪ੍ਰੈਸ ਕਾਨਫਰੰਸ ਕਰਦੇ ਹੋ। ਤੇ ਹੁਣ ਇਸ ਮਸਲੇ ਤੇ ਇੱਕ ਵੀ ਬੰਦੇ ਦੇ ਬੋਲ ਦਿਖਾ ਦਿਓ ਮੈਨੂੰ ਕਿ ਕੈਨੇਡਾ ਵਾਲੇ ਮਸਲੇ ਤੇ NRI ਭਰਾਵਾਂ ਲਈ, ਪੰਜਾਬੀ ਭਾਈਚਾਰੇ ਲਈ, ਸਿੱਖ ਕੌਮ ਲਈ ਕੋਈ ਬੋਲ ਨਿਕਲਿਆ ਹੋਵੇ ਇਹਨਾਂ ਦੇ ਮੂੰਹ ਚੋਂ, ਦੱਸ ਦਿਓ ਮੈਨੂੰ। ਹਾਂ, ਜੀਜਾ ਜੀ ਦੇ ਮਾਮਲੇ ਤੇ ਬੋਲੇ। ਅੱਛਾ। ਖੰਡੂਰ ਸਾਹਿਬ ਤੋਂ MLA ਨੇ ਮਨਜਿੰਦਰ ਸਿੰਘ ਲਾਲਪੁਰਾ ਜੀ ਜੀ। ਜੇ ਕਦੇ ਕਿਸੇ ਮਸਲੇ ਤੇ ਤੁਹਾਡੇ ਧਿਆਨ 'ਚ ਹੋਵੇ ਤਾਂ ਮੈਨੂੰ ਦੱਸ ਦਿਓ ਕਿ ਕਦੇ ਤੁਹਾਡੇ ਧਿਆਨ 'ਚ ਹੋਵੇ ਕਿ ਲਾਲਪੁਰੇ ਨੇ ਵਿਧਾਨ ਸਭਾ 'ਚ ਪੰਜਾਬ ਦਾ ਇਹ ਮਸਲਾ ਚੁੱਕਿਆ, ਕੇਂਦਰ ਦੇ ਮੂਹਰੇ ਇਹ ਮਸਲਾ ਚੱਕਿਆ। ਪਰ ਹੁਣ ਕਹਿੰਦੇ ਜੀ ਮਾਈਨਿੰਗ ਮਾਮਲੇ 'ਚ ਇੱਕ ਟੀਮ ਫੜ ਹੋਈ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਕਰਦੇ ਨੇ। 7-8 ਟਿੱਪਰ ਫੜ ਲਏ, 2-4 ਗੱਡੀਆਂ ਫੜ ਲਈਆਂ, ਕਾਰਾਂ ਫੜ ਲਈਆਂ, ਸਮਾਨ ਫੜ ਲਿਆ ਤੇ ਉਹਨਾਂ 'ਚ 8-10 ਬੰਦੇ ਫੜ ਲਏ। ਉਹਨਾਂ 'ਚ ਕਹਿੰਦੇ ਜੀ MLA ਦੇ ਜੀਜਾ ਜੀ ਵੀ ਫੜ ਲਏ। ਅੱਛਾ। ਤੇ ਜਦੋਂ ਜੀਜਾ ਜੀ ਫੜ ਹੋ ਗਏ, ਲਾਲਪੁਰਾ ਲਾਲ ਹੋ ਗਿਆ। ਲਾਲਪੁਰਾ ਕਹਿੰਦਾ ਜੀ ਐਂ ਕਿਵੇਂ? ਇਹ ਤਾਂ ਪੁਲਿਸ ਭ੍ਰਸ਼ਟਾਚਾਰੀ ਹੈ, ਇਹ ਤਾਂ ਚੋਰਾਂ ਨਾਲ ਮਿਲੀ ਹੈ, ਤਾਂ ਕਰਪਟ ਆ। ਮੈਂ ਤਾਂ ਪਹਿਲਾਂ ਤੋਂ ਕਹਿੰਦਾ ਹੁੰਦਾ ਜੀ, ਇਹ SSP ਪੈਸੇ ਲੈ ਕੇ ਕੰਮ ਕਰਦਾ ਜੀ, ਬਿਨਾਂ ਪੈਸੇ ਤੋਂ ਪੰਜਾਬ ਪੁਲਿਸ ਕੰਮ ਨਹੀਂ ਕਰਦੀ। ਜੇ ਪੰਜਾਬ ਪੁਲਿਸ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਤਾਂ ਪੁਲਿਸ ਦਾ ਕੰਟਰੋਲ ਕਿਹਦੇ ਕੋਲ ਹੈ? ਸਰਕਾਰ ਕਿਹਦੀ ਹੈ? MLA ਤੁਸੀਂ ਕਿਹੜੀ ਪਾਰਟੀ ਦੇ ਹੋ ਜੀ? ਤੇ ਜੇ ਪੁਲਿਸ ਐ ਧੱਕਾ ਕਰਦੀ ਹੈ, ਜਿਵੇਂ ਤੁਸੀਂ ਕਹਿੰਦੇ ਹੋ ਕਿ ਮੇਰੇ ਜੀਜੇ ਨੂੰ ਝੂਠਾ ਫਸਾਇਆ, ਰਿਸ਼ਵਤ ਦੇ ਪੈਸੇ ਮੰਗਦੇ ਸੀ, ਤੇ ਜੇ ਤੁਹਾਡੀ ਸਰਕਾਰ ਹੁੰਦੀ ਆ, ਪੁਲਿਸ MLA ਨਾਲ ਉਹਦੇ ਰਿਸ਼ਤੇਦਾਰਾਂ ਧੱਕਾ ਕਰੀ ਜਾਂਦੀ ਹੈ, ਫਿਰ ਆਮ ਜਨਤਾ ਨਾਲ ਕੌਣ ਧੱਕਾ ਕਰਦਾ? ਫਿਰ ਤਾਂ ਆਮ ਜਨਤਾ ਦੀ ਕੀ ਬੀਤਦੀ ਹੈ, ਉਹ ਹਿਸਾਬ ਲਾ ਲਓ। ਜੀ ਜੀ। ਫਿਰ ਸੁਖਪਾਲ ਖਹਿਰੇ ਦੀ ਕੀ ਮਜਾਲ ਹੈ ਕਿ ਉਹਨੂੰ ਨਾ ਚੱਕਦੇ ਜੇ MLA ਦੇ ਜੀਜੇ ਨੂੰ ਚੱਕੀ ਜਾਂਦੇ ਨੇ ਗੈਰ ਕਾਨੂੰਨੀ। ਲਾਲਪੁਰੇ ਨੇ ਸੋਸ਼ਲ ਮੀਡੀਆ ਦੇ ਉੱਤੇ, ਮਨਜਿੰਦਰ ਲਾਲਪੁਰਾ ਖੰਡੂਰ ਸਾਹਿਬ ਤੋਂ ਵਿਧਾਇਕ ਨੇ, ਤੇ ਗੋਬਿੰਦਵਾਲ ਪੁਲਿਸ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਇਹਨਾਂ ਨੇ ਕਾਰਵਾਈ ਕੀਤੀ ਹੈ ਜੀ SSP ਦੇ ਕਹਿੰਦੇ ਹੁਕਮਾਂ ਤੇ ਕੀਤੀ ਹੈ। SSP ਤਰਨਤਾਰਨ ਕਹਿੰਦੇ ਜੀ ਚੋਰ ਹੈ, ਭ੍ਰਸ਼ਟ ਹੈ, ਕਰਪਟ ਹੈ ਜੀ, ਪੈਸੇ ਲੈਂਦਾ ਜੀ। ਹੋਰ ਛੱਡੋ ਜੀ, ਸੋਸ਼ਲ ਮੀਡੀਆ ਦੇ ਹਵਾਲੇ ਨਾਲ ਇਸ ਖੰਡੂਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ MLA ਨੇ ਦਾਅਵਾ ਕੀਤਾ ਕਿ 25-25 ਲੱਖ ਰੁਪਇਆ ਹਰ ਮਹੀਨੇ ਲੈਂਦਾ SSP। ਠੀਕ ਹੈ। ਅੱਛਾ। ਤੇ ਭਾਈ ਜੇ ਤੇਰੇ ਕੋਲ ਸਬੂਤ ਨੇ, ਮੁੱਖ ਮੰਤਰੀ ਸਾਹਿਬ ਤਾਂ ਮੰਤਰੀ ਨੂੰ ਨਹੀਂ ਛੱਡਦੇ ਸੀ, ਕਹਿੰਦੇ ਮੈਂ ਤਾਂ ਆ ਮੇਰੇ ਕੋਲ ਬੈਠਾ ਮੰਤਰੀ, ਜੇ ਤੇਰੇ ਕੋਲ ਸਬੂਤ ਨੇ ਤਾਂ SSP ਨੂੰ ਤੱਕ ਟੰਗਿਆ ਹੋਣਾ ਚਾਹੀਦਾ ਸੀ ਫਿਰ ਤਾਂ ਜੀ। ਤੇ SSP ਕਹਿੰਦਾ ਜੀ ਮੈਂ ਕੁਝ ਨਹੀਂ ਕਹਿਣਾ, ਹਾਂ ਬਸ ਇੰਨਾ ਜ਼ਰੂਰ ਦੱਸਣਾ ਜੀ ਕਿ ਜਿਹੜੇ ਮਾਈਨਿੰਗ ਦੇ ਮਾਮਲੇ 'ਚ ਫਸੇ ਨੇ ਉਹਨਾਂ 'ਚ MLA ਦਾ ਰਿਸ਼ਤੇਦਾਰ ਵੀ ਜ਼ਰੂਰ ਫਸਿਆ। ਅੱਛਾ। ਕਹਿੰਦਾ ਮੈਂ ਕੋਈ ਟਿੱਪਣੀ ਕਰਨੀ। ਸੋ ਇਹ ਵੱਡਾ ਸਵਾਲ ਹੈ ਜਨਾਬ ਕਿ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ 'ਚੋਂ ਗੈਰ ਕਾਨੂੰਨੀ ਮਾਈਨਿੰਗ ਮਕਾਉਣੀ ਆ, ਤੇ ਜੇ ਪੁਲਿਸ ਨੇ ਚੱਕੇ ਨੇ ਹੁਣ ਤੇ ਉਹਨਾਂ 'ਚ ਤੁਹਾਡਾ ਰਿਸ਼ਤੇਦਾਰ ਆ ਗਿਆ, ਫਿਰ ਉਹ ਗਲਤ ਆ। ਜੇ ਤੁਹਾਡਾ ਰਿਸ਼ਤੇਦਾਰ ਨਾ ਹੁੰਦਾ, ਦੂਜੀ ਪਾਰਟੀ ਵਾਲੇ ਹੁੰਦੇ, ਫਿਰ ਜਾਇਜ਼ ਹੁੰਦਾ ਹੈ, ਫਿਰ ਜਾਇਜ਼ ਹੁੰਦਾ। ਸਹੀ। ਤੇ ਜੇ ਪੁਲਿਸ ਧੱਕਾ ਕਰ ਰਹੀ ਹੈ, ਜੇ MLA ਨਾਲ ਵੀ ਧੱਕਾ, ਫਿਰ ਲੋਕਾਂ ਨਾਲ ਕਿੰਨਾ ਧੱਕਾ ਹੁੰਦਾ ਹੋਊਗਾ, ਇਹਦੇ ਲਈ ਵੀ ਤੁਸੀਂ ਦੱਸ ਦਿਓ ਫਿਰ। ਸੋ ਇਸ ਲਈ ਕੁੱਲ ਮਿਲਾ ਕੇ ਗੱਲ ਸਪਸ਼ਟ ਹੈ ਕਿ ਪੰਜਾਬ ਦੇ ਮਸਲਿਆਂ ਤੇ, ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੇ ਕੰਮਾਂ ਕਾਰਾਂ ਤੇ ਕੈਨੇਡਾ ਔਰ ਭਾਰਤ ਦੇ ਮਸਲੇ ਤੇ ਚੁੱਪ ਰਹਿਣ ਵਾਲੀ ਆਪ ਅੱਜ ਜੀਜਾ ਜੀ ਦੇ ਮਸਲੇ ਤੇ ਕਿਉਂ ਤੜਫ ਰਹੀ ਹੈ? ਜੀ ਜੀ। ਤੇ ਸ਼ਰਮਾ ਜੀ, ਆਪਾਂ ਗੱਲ ਕਰੀਏ ਜਿਹੜੇ ਲੱਭ ਨਹੀਂ ਰਹੇ। ਮਨਪ੍ਰੀਤ ਤੋਂ ਬਾਅਦ ਕਹਿੰਦੇ ਭਰਤਿੰਦਰ ਚਾਹਲ ਵੀ ਨਹੀਂ ਲੱਭ ਰਿਹਾ ਵਿਜੀਲੈਂਸ ਨੂੰ। ਵੀ ਜੀ, ਜਿਨ੍ਹਾਂ ਨੂੰ ਸੁਖਪਾਲ ਖਹਿਰਾ ਲੱਭ ਜਾਂਦਾ ਜੀ ਜੀ, ਬਿਲਕੁਲ ਸਹੀ। ਉਹ ਵੀ ਕਹਿੰਦੇ ਜੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵੈਸਾ ਪੰਜਾਬ ਦੀ ਰਾਜਧਾਨੀ ਆ ਤੇ ਪੰਜਾਬ ਨੂੰ ਮਿਲਣੀ ਚਾਹੀਦੀ ਆ। ਉਹਦੇ ਲਈ ਵੀ ਬਿਆਨਬਾਜ਼ੀ ਉਹ ਕਰਦੀਆਂ ਨੇ, ਲੀਡਰਾਂ ਦੇ ਹੁਣ ਵਾਲੇ ਨੇ ਵੀ ਬਿਆਨਬਾਜ਼ੀ ਉਹ ਕੀਤੀ ਆ। ਕੰਮ ਕੋਈ ਨਹੀਂ ਕਰਨਾ ਚਾਹੁੰਦਾ ਉਹਦੇ ਲਈ, ਹੈਨਾ, ਤੇ ਉੱਥੋਂ ਚੱਕ ਸਕਦੇ ਨੇ। ਤੇ ਪੰਜਾਬ 'ਚੋਂ ਫਿਰ ਮਨਪ੍ਰੀਤ ਬਾਦਲ ਕਿਉਂ ਨਹੀਂ ਲੱਭਦਾ ਜੀ ਇਹਨਾਂ ਨੂੰ? ਜੀ, ਤੁਸੀਂ ਇਹ ਦੇਖੋ ਕਿ ਕਿੰਨੇ ਹੀ ਭ੍ਰਸ਼ਟਾਚਾਰ ਦੇ ਮਾਮਲੇ 'ਚ ਕੁਝ ਪੁਲਿਸ ਅਧਿਕਾਰੀ ਗਾਇਬ ਨੇ ਜੀ, ਕਹਿੰਦੇ ਲਾਪਤਾ ਨੇ, ਭਗੌੜੇ ਨੇ, ਹਾਂਜੀ, ਨਹੀਂ ਲੱਭਦੇ ਜੀ, ਹੈਨਾ। ਹੁਣ ਮਨਪ੍ਰੀਤ ਨਹੀਂ ਲੱਭ ਰਿਹਾ ਜੀ। ਹੁਣ ਭਰਤਿੰਦਰ ਚਾਹਲ ਦੇ ਘਰੇ ਜਾਂਦੀ ਆ ਪੁਲਿਸ। ਠੀਕ ਹੈ ਜੀ। ਲੰਘੇ ਦਿਨੀ ਸਵੇਰੇ ਭਰਤਿੰਦਰ ਚਾਹਲ ਦੇ ਘਰ ਪਹੁੰਚਦੀ ਆ ਪੁਲਿਸ, ਦਰਵਾਜ਼ਾ ਖਟਕਾਉਂਦੀ ਆ ਕੱਲ ਜੀ। ਤੇ ਜੀ ਕਹਿੰਦੇ ਪਹਿਲਾਂ ਬੈਲ ਮਾਰਦੇ ਰਹੇ, ਬੈਲ ਮਾਰੇ ਤੇ ਨਹੀਂ ਖੁੱਲਿਆ ਦਰਵਾਜ਼ਾ। ਫਿਰ ਕਹਿੰਦੇ ਜੀ ਉੱਡੀਆਂ, ਮਤਲਬ
ਅੱਡੀਆਂ ਉੱਚੀਆਂ ਕਰ ਕਰਕੇ ਅੰਦਰ ਦੇਖਿਆ ਜੀ, ਕੋਈ ਨਜ਼ਰ ਨਹੀਂ ਆਇਆ। ਠੀਕ ਕਹਿੰਦੇ ਜੀ ਹੈ। ਫਿਰ ਦਰਵਾਜ਼ਾ ਭੰਨਿਆ, ਖੜਕਾਇਆ ਚੰਗੀ ਤਰ੍ਹਾਂ, ਹੂੰ, ਕੋਈ ਨਹੀਂ ਆਇਆ। 20 ਤੋਂ 25 ਮਿੰਟ ਕਹਿੰਦੇ ਜੀ ਪੁਲਿਸ ਬੈਲ ਮਾਰਦੀ, ਦਰਵਾਜ਼ਾ ਖੜਕਾਉਂਦੀ ਰਹੀ, ਕਿਸੇ ਨੇ ਖੈਰ ਨਹੀਂ ਪਾਈ। ਤੇ ਫਿਰ ਕਹਿੰਦੇ ਜੀ ਪੁਲਿਸ ਬਰੰਗ ਪੱਤ ਗਈ। ਹਾਂ, ਇੱਕ ਚਿੱਠੀ ਜ਼ਰੂਰ ਕਹਿੰਦੇ ਉਹ 'ਚ ਦਰਜ ਕਰਾਤੀ ਜੀ। ਸੋ ਕਹਿੰਦੇ ਜੀ ਉਹਦੇ ਗੇਟ ਦੇ ਵਿੱਚ ਇੱਕ ਚਿੱਠੀ ਫਸਾ ਕੇ ਹੂੰ, ਤੇ ਵਿਜੀਲੈਂਸ ਵਾਪਸ ਆ ਗਈ ਭਰਤਿੰਦਰ ਚਾਹਲ ਦੇ ਘਰੋਂ। ਪ੍ਰਵੀਨ ਜੀ, ਅੱਛਾ, ਪੰਜਾਬ ਦੇ ਪਿੰਡਾਂ 'ਚ ਕਦੇ ਵੱਟ ਦਾ ਮਸਲਾ ਹੋ ਜਾਵੇ ਕਿਸੇ ਦਾ, ਹਾਂਜੀ, ਕਿਸੇ ਦਾ ਬੀਹੀ ਦੇ ਵਿੱਚ ਨਾਲੀ ਵਾਲਾ ਗੰਦ ਕੱਢਣ ਪਿੱਛੇ, ਨਾਲੀ ਪਿੱਛੇ ਇੱਟ ਰੱਖਣ ਪਿੱਛੇ ਮਸਲਾ ਹੋ ਜਾਵੇ, ਹਾਂਜੀ, ਬਿਲਕੁਲ, ਹੈ ਨਾ, ਹਾਂਜੀ, ਕਿਸੇ ਦੀ ਆਪਸ ਦੇ ਵਿੱਚ ਕਿਸੇ ਗੱਡੀ ਖੜਾਉਣ ਕਾਸੇ ਪਿੱਛੇ ਖਹਿਬੜਬਾਜੀ ਹੋ ਜਾਵੇ, ਹੂੰ, ਲੈ ਪੁਲਿਸ ਘਰੇ ਆਉਂਦੀ ਆ, ਪਹਿਲਾਂ ਤਾਂ ਬਨੇਰੇ ਟੱਪਦੀ ਆ, ਹੂੰ, ਛੱਤਾਂ ਟੱਪਦੀ ਆ, ਦਰਵਾਜ਼ਾ ਪੱਟ ਲੈਂਦੀ ਆ। ਜੇ ਬੰਦਾ ਘਰੇ ਨਾ ਮਿਲੇ ਤਾਂ ਘਰ ਦੇ ਜੀਆਂ ਨੂੰ ਚੱਕ ਕੇ ਲੈ ਜਾਂਦੀ ਆ, ਉਹ ਨਾ ਮਿਲਣ ਤਾਂ ਰਿਸ਼ਤੇਦਾਰਾਂ ਨੂੰ ਚੱਕ ਕੇ ਲੈ ਜਾਂਦੀ ਆ, ਪਿੰਡ ਵਾਲਿਆਂ ਨੂੰ ਬਿਠਾ ਲੈਂਦੀ ਆ। ਹੂੰ, ਤੇ ਇੰਨੀ ਸ਼ਰੀਫ ਹੋ ਗਈ ਪੰਜਾਬ ਪੁਲਿਸ ਜੀ, ਕਿ ਬੈਲ ਮਾਰ ਕੇ ਦਰਵਾਜ਼ਾ ਖਟਕਾ ਕੇ 25 ਮਿੰਟ ਨਾ ਮਿਲੇ ਤਾਂ ਮੁੜ ਆਉਂਦੀ ਹੈ ਚੁੱਪ-ਚਾਪ। ਜੀ, ਇਹ ਨਵਾਂ ਵਰਤਾਰਾ ਜੀ, ਆਪਣੇ ਆਪ 'ਚ ਕਮਾਲ ਦਾ ਪੁਲਿਸ ਦਾ ਵਰਤਾਰਾ। ਤੇ ਦੂਸਰੇ ਪਾਸੇ ਇੱਕ ਪਹਿਲੂ ਇਹਦਾ ਹੋਰ ਆ ਜੀ, ਪੁਲਿਸ ਅਧਿਕਾਰੀ ਨੇ ਕੁਝ ਜਿਨ੍ਹਾਂ ਦੀ ਭਾਲ ਆ ਪੰਜਾਬ ਪੁਲਿਸ ਨੂੰ ਵੱਖ-ਵੱਖ ਮਾਮਲਿਆਂ 'ਚ ਹਾਂਜੀ, ਹਾਂਜੀ, ਹੈਗੀ ਆ, ਬਿਲਕੁਲ ਹੈਗੀ। ਨਹੀਂ ਮਿਲ ਰਹੇ। ਪੰਜਾਬ ਦੇ ਦੋ ਸਰਕਾਰਾਂ 'ਚ ਵਿੱਤ ਮੰਤਰੀ ਰਹੇ ਤੇ ਅੱਜ ਕੱਲ੍ਹ ਭਾਜਪਾ ਦੇ ਵੱਡੇ ਲੀਡਰ ਮਨਪ੍ਰੀਤ ਬਾਦਲ ਨਹੀਂ ਲੱਭ ਰਹੇ, ਬਿਲਕੁਲ। ਕਹਿੰਦੇ ਜੀ 63-64 ਦਿਨਾਂ ਤੋਂ ਭਾਲ ਰਹੀਆਂ, ਛਾਪੇਮਾਰੀ ਵੀ ਕਰ ਲਈ। ਕਹਿੰਦੇ ਜੀ ਬਾਦਲ ਦੇ ਘਰੇ ਗਏ ਸੀ, ਬਾਦਲ ਪਿੰਡ ਜੀ, ਉੱਥੇ ਲੱਭਿਆ ਜੀ, ਮਨਪ੍ਰੀਤ ਬਾਦਲ ਨਹੀਂ ਲੱਭਿਆ ਜੀ। ਅਗਲੇ ਕਹਿੰਦੇ ਨਾਲ ਸੁਖਬੀਰ ਦਾ ਘਰ ਸੀ, ਉੱਧਰ ਦੇਖਣਾ ਸੀ, ਤਾਏ ਕੰਨੀ ਨਾ ਬੈਠਿਆ ਹੋਵੇ। ਪਰ ਇੱਧਰ ਜੀ ਹੁਣ ਭਰਤਿੰਦਰ ਚਾਹਲ, ਕੈਪਟਨ ਅਮਰਿੰਦਰ ਦੇ ਖਾਸਮ ਖਾਸ, ਨੱਕ ਦਾ ਵਾਲ, ਭਰਤਿੰਦਰ ਚਾਹਲ ਨਹੀਂ ਲੱਭ ਰਿਹਾ। ਪ੍ਰਵੀਨ ਜੀ, ਇਹ ਉਹ ਲੋਕ ਨੇ ਜਿਨ੍ਹਾਂ ਨਾਲ ਇੱਕ ਅੱਧੀ ਜਿਪਸੀ, 5-4 ਸਿਕਿਉਰਿਟੀ ਗਾਰਡ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲੇ ਹੁੰਦੇ ਨੇ, ਤੇ ਜਿਨ੍ਹਾਂ ਨੂੰ ਸੁਰੱਖਿਆ ਛਤਰੀ ਮਿਲੀ ਆ, ਪੰਜਾਬ ਪੁਲਿਸ ਦੇ ਸੁਰੱਖਿਆ ਕਰਮੀ ਮਿਲਦੇ ਨੇ, ਜੇ ਉਹ ਭਗੌੜੇ ਨੇ, ਮਨਪ੍ਰੀਤ ਤੇ ਭਰਤਿੰਦਰ ਚਾਹਲ ਭਗੌੜੇ ਨੇ, ਫਿਰ ਤਾਂ ਪੁਲਿਸ ਵੀ ਨਾਲ ਭਗੌੜੀ ਹੈ ਜਿਹੜੀ ਨਾਲ ਲੱਗੇ ਹੋਏ ਨੇ। ਤੇ ਜੇ ਪੁਲਿਸ ਨੂੰ, ਵਿਜੀਲੈਂਸ ਨੂੰ, ਸਰਕਾਰ ਨੂੰ ਇਹੀ ਨਹੀਂ ਪਤਾ ਕਿ ਅਸੀਂ ਆਪਣੇ ਮੁਲਾਜ਼ਮ ਜਿਹੜੇ ਜਿਹਦੇ ਨਾਲ ਲਾਏ ਨੇ ਉਹ ਕਿੱਥੇ ਨੇ, ਤੇ ਇਹ ਇੱਕ ਡਰਾਮਾ ਨਹੀਂ ਤਾਂ ਹੋਰ ਕੀ ਹੈ ਜੀ। ਜੀ। ਸੋ ਇਹ ਆਪਣੇ ਆਪ 'ਚ ਇੱਕ ਪਹਿਲੂ ਆ ਕਿ ਭਰਤਿੰਦਰ ਚਾਹਲ ਨੂੰ ਅਜੇ ਪੁਲਿਸ ਫੜਨਾ ਨਹੀਂ ਚਾਹੁੰਦੀ, ਕਿ ਮਨਪ੍ਰੀਤ ਬਾਦਲ ਦੀ ਅਜੇ ਗ੍ਰਿਫਤਾਰੀ ਪਾਉਣਾ ਨਹੀਂ ਚਾਹੁੰਦੀ, ਜਾਂ ਅੱਜ ਕੱਲ੍ਹ ਆਮਾ ਸਾਹਮਣਾ ਬੀਜੇਪੀ ਵਾਲਿਆਂ ਨਾਲ ਵੱਧ ਗਿਆ ਤੇ ਹੁਣ ਉਹ ਬੀਜੇਪੀ ਦੀ ਛਤਰ ਛਾਇਆ 'ਚ ਕਿਤੇ ਰੂਹ ਪੋਸ਼ ਨੇ, ਚਾਹੇ ਉਹ ਭਰਤਿੰਦਰ ਚਾਹਲ ਅਤੇ ਮਨਪ੍ਰੀਤ ਬਾਦਲ ਆਉਣ, ਇਹਨਾਂ ਦਾ ਹੱਥ ਨਹੀਂ ਪੈਂਦਾ ਉੱਥੇ ਤੱਕ। ਕੀ ਪਹਿਲੂ ਆ? ਸੋ ਇਹ ਪੁਲਿਸ ਦੀ ਨਲਾਇਕੀ ਹੈ ਜਾਂ ਸਾਜ਼ਿਸ਼ ਹੈ? ਜੀ, ਬਿਲਕੁਲ ਸ਼ਰਮਾ ਜੀ, ਦੇਖਦੇ ਹਾਂ ਇਹ ਨਲਾਇਕੀਆਂ ਕਦੋਂ ਤੱਕ ਜਾਰੀ ਰਹਿੰਦੀਆਂ ਨੇ। ਕੇਜਰੀਵਾਲ ਦੀ ਗੱਲ ਕਰੀਏ ਸ਼ਰਮਾ ਜੀ, ਕੇਜਰੀਵਾਲ ਦੇ ਬੰਗਲੇ ਦੀ ਰੈਨੋਵੇਸ਼ਨ ਕਾਂਡ ਦੀ ਕਹਿੰਦੇ ਜਾਂਚ ਹੁਣ ਸੀਬੀਆਈ ਕਰੂਗੀ। ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਦੇ ਬੰਗਲੇ ਦਾ ਮਾਮਲਾ ਆਪਾਂ ਇਸੇ ਪ੍ਰੋਗਰਾਮ 'ਚ ਬੜੇ ਵਿਸਤਾਰ ਸਾਹਮਣੇ ਲਿਆਂਦਾ ਸੀ ਕਿ ਉਹਦੀ ਬੰਗਲੇ ਦੀ ਰੈਨੋਵੇਸ਼ਨ ਤਾਂ ਰੈਨੋਵੇਸ਼ਨ, ਉਹਦੇ ਕਮਰਿਆਂ 'ਚ ਸਿਰਹਾਣੇ ਤੱਕ, ਘੜੀਆਂ ਤੱਕ, ਬਾਥਰੂਮਾਂ 'ਚ ਲੱਗੇ ਸ਼ੀਸ਼ੇ ਤੱਕ ਕਿੰਨੇ ਲੱਖਾਂ ਦੇ ਨੇ ਜਨਾਬ। ਚਲੋ ਇੱਕ ਵਾਰ ਫਿਰ ਬੰਗਲਾ ਚਰਚਾ 'ਚ ਇਸ ਲਈ ਆਇਆ ਕਿ ਸੀਬੀਆਈ ਨੇ ਮਾਮਲਾ ਆਪਣੇ ਹੱਥ 'ਚ ਲੈ ਲਿਆ ਜੀ। ਅਰਵਿੰਦ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਰੈਨੋਵੇਸ਼ਨ ਦੇ, ਠੀਕ ਹੈ, ਰੈਨੋਵੇਸ਼ਨ ਦਾ ਮਤਲਬ ਮੁਰੰਮਤ, ਉਹਦੀ ਲਿਪਾ ਪੋਤੀ, ਉਹਦੇ ਉੱਤੇ 53 ਕਰੋੜ ਦੇ ਕਰੀਬ 52.71 ਕਰੋੜ ਦਾ ਖਰਚੇ ਦਾ ਹਿਸਾਬ ਕਿਤਾਬ ਲੱਭਣ ਦੇ ਲਈ ਸੀਬੀਆਈ ਨੇ ਜੀ ਕਹਿੰਦੇ ਹੁਣ ਜਾਂਚ ਆਪਣੇ ਹੱਥ 'ਚ ਲਈ ਆ, ਬਕਾਇਦਾ ਮਾਮਲਾ ਦਰਜ ਕਰ ਲਿਆ। ਠੀਕ ਹੈ, ਲੰਘੇ ਕੱਲ 27 ਸਤੰਬਰ ਨੂੰ ਸੀਬੀਆਈ ਨੇ ਕੇਸ ਦਰਜ ਕਰ ਲਿਆ ਜੀ। ਤੇ ਹੁਣ ਕਹਿੰਦੇ ਜੀ ਜਾਂਚ ਕਰਾਂਗੇ 52.71 ਕਰੋੜ ਬੰਗਲੇ ਦੀ ਰਿਪੇਅਰ ਤੇ ਕਿਵੇਂ ਤੇ ਕਿੱਥੇ ਖਰਚ ਹੋ ਗਏ ਜੀ। ਬੰਗਲੇ 'ਚ ਕੁਝ ਸਰਕਾਰੀ ਅਧਿਕਾਰੀਆਂ ਦੇ ਕੁਆਟਰ ਸੀ, ਉਹ ਖਾਲੀ ਕਰਾ ਲਏ, ਹੈ ਨਾ ਜੀ। ਜਿਹੜਾ ਬੰਗਲਾ ਇੰਨੇ ਸਾਲ ਪੁਰਾਣਾ ਸੀ ਤੇ ਸਰਕਾਰੀ ਰਿਪੋਰਟਾਂ ਕਹਿੰਦੀਆਂ ਸੀ ਕਿ ਇਹਦੇ ਉੱਪਰ ਨਹੀਂ ਕੁਝ ਬਣ ਸਕਦਾ, ਉਸ ਦੇ ਉੱਪਰ ਵੀ ਬਣਾ ਲਿਆ, ਹੈ ਨਾ। ਜਿਹੜਾ ਕਹਿੰਦੇ ਕਿ ਇੱਕ ਪੈਮਾਨਾ ਹੁੰਦਾ ਤੈਅ ਕਿ ਮੁੱਖ ਮੰਤਰੀ ਦੇ ਕੋਲ ਇੰਨੇ ਦਾਇਰੇ 'ਚ ਹੀ ਥਾਂ ਇੰਨਾ ਘਰ ਹੋ ਸਕਦਾ, ਉਸ ਪੈਮਾਨੇ ਤੋਂ, ਉਸ ਨਿਯਮਾਂ ਨੂੰ ਛਿੱਕੇ ਟੰਗ ਕੇ ਆਲੇ ਦੁਆਲੇ ਨੂੰ ਫਲਾਬੱਧ ਕਰ ਲਿਆ ਜੀ, ਹੈ ਨਾ। ਇਹ ਸਾਰਾ ਵਰਤਾਰਾ ਮਤਲਬ ਕਿ ਦਿੱਲੀ ਦੀ ਵਿਜੀਲੈਂਸ ਵਿਭਾਗ ਨੇ ਬੰਗਲੇ ਦੇ ਇਸ ਦੇ ਕੈਂਪਸ ਦੇ ਵਿੱਚ ਇੱਕ ਦਫ਼ਤਰ ਬਣਾਇਆ ਵਾ, ਇੱਕ ਘਰ ਬਣਾਇਆ ਵਾ, ਉਹ ਸਾਰਾ ਕੁਛ ਦਾ 12 ਮਈ ਨੂੰ ਜੀ ਕੀਤਾ ਸੀ। ਉਹ ਨੋਟਸ ਦੇ ਹਵਾਲੇ ਨਾਲ ਉੱਪਰ ਰਾਜਪਾਲ ਨੂੰ ਸਾਰੀ ਜਾਣਕਾਰੀ ਭੇਜੀ ਸੀ ਇਹਨਾਂ ਨੇ। 12 ਮਈ ਨੂੰ ਦਿੱਲੀ ਵਿਜੀਲੈਂਸ ਨੇ, ਦਿੱਲੀ ਵਿਜੀਲੈਂਸ ਅਮਿਤ ਸ਼ਾਹ ਦੇ ਅਧੀਨ ਆਉਂਦੀ ਆ, ਪੁਲਿਸ ਅਮਿਤ ਸ਼ਾਹ ਦੇ ਅਧੀਨ ਆਉਂਦੀ ਆ,
ਉਸ ਤੋਂ ਬਾਅਦ ਉਸ ਹਵਾਲੇ ਦੇ ਵਿੱਚ ਉਹਨਾਂ ਨੇ ਉਹ ਜਿਹੜੀ ਉਪ ਰਾਜਪਾਲ ਨੂੰ ਸੌਂਪੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 52.71 ਕਰੋੜ ਰੈਨੋਵੇਸ਼ਨ ਤੇ ਖਰਚ ਹੋਇਆ ਜੀ। 18 ਜੂਨ ਨੂੰ, ਉਸ ਤੋਂ ਬਾਅਦ 12 ਮਈ ਤੋਂ ਬਾਅਦ 18 ਜੂਨ ਨੂੰ PWD ਨੂੰ ਨੋਟਿਸ ਭੇਜਿਆ ਬਕਾਇਦਾ ਤੌਰ ਤੇ ਪੁੱਛਿਆ 7 ਅਧਿਕਾਰੀਆਂ ਨੂੰ, ਕਾਰਨ ਦੱਸੋ ਨੋਟਿਸ ਭੇਜ ਕੇ, ਕਿ ਦੱਸੋ ਭਾਈ ਤੁਸੀਂ ਕਿਹੜੇ ਹਦਾਇਤਾਂ ਦੇ ਤਹਿਤ ਬਣਾਤਾ ਇਹਨੂੰ, ਕਿੱਥੋਂ ਕਿਵੇਂ ਇੰਨਾ ਪੈਸਾ ਖਰਚਤਾ। ਸੋ ਇਹ ਸਾਰਾ ਸਵਾਲ ਪੁੱਛਿਆ ਗਿਆ, ਜਿਹਦੇ ਵਿੱਚ ਬਿਨਾਂ ਮਨਜ਼ੂਰੀ ਤੋਂ, ਬਿਨਾਂ ਪੈਮਾਨੇ ਤੋਂ, ਬਿਨਾਂ ਸਰਵੇ ਰਿਪੋਰਟ ਤੋਂ, ਬਿਨਾਂ ਨਿਯਮਾਂ ਦੇ ਪਾਲਣ ਕਰੇ ਤੋਂ ਇਹ ਸਾਰਾ 52.71 ਕਰੋੜ ਰੈਨੋਵੇਸ਼ਨ ਤੇ ਕਿਵੇਂ ਖਰਚਤਾ। ਠੀਕ ਹੈ। ਹੁਣ ਜੀ ਇੱਧਰ 33.49 ਕਰੋੜ ਰੁਪਈਆ ਕਹਿੰਦੇ ਜੀ ਘਰ ਦੀ ਰੈਨੋਵੇਸ਼ਨ ਤੇ ਹੈ, ਤੇ ਇਸੇ ਕੈਂਪਸ ਦੇ ਅੰਦਰ, ਘਰ ਦੇ ਅੰਦਰ ਜਿਹੜਾ ਦਫ਼ਤਰ ਬਣਿਆ ਉਹਦੇ ਪਰ 19.22 ਕਰੋੜ ਆ। ਮਤਲਬ ਕੁੱਲ ਜਿਹੜਾ ਕੇਜਰੀਵਾਲ ਦਾ ਬੰਗਲਾ ਏ, ਉਹਦੇ ਅੰਦਰ ਇਹ ਆਫਿਸ, ਉਹਦੇ ਅੰਦਰ ਇਹ ਸਾਰਾ ਕੁਝ, ਉਹਦੇ ਉੱਤੇ 52.71 ਕਰੋੜ ਖਰਚਾ। ਮੈਂ ਮੋਟਾ ਜੇਕਰ ਦੁਬਾਰਾ ਧਿਆਨ ਚ ਲਿਆ ਦੇਵਾਂ, ਕਹਿੰਦੇ ਜਿਹੜਾ ਇੰਟੀਰੀਅਰ ਡੈਕੋਰੇਸ਼ਨ ਹੈ ਉਹਦੇ ਉੱਤੇ 11.5 ਕਰੋੜ ਖਰਚਿਆ ਜੀ। ਇਸੇ ਤਰ੍ਹਾਂ ਜਿਹੜਾ ਪੱਥਰ ਮਾਰਬਲ ਲਾਇਆ ਉਹਦੇ ਪਰ ਵੀ 6 ਕਰੋੜ ਤੋਂ ਜ਼ਿਆਦਾ ਖਰਚਤਾ ਜੀ। ਠੀਕ ਹੈ। ਅੱਛਾ, ਇਹ ਸਾਰਾ ਕੁਝ ਰੈਨੋਵੇਸ਼ਨ ਦੇ ਅਧੀਨ ਹੈ, ਨਵਾਂ ਨਹੀਂ ਬਣਾ ਰਹੇ ਆਪਾਂ। ਮਤ ਹੀ 52.71 ਕਰੋੜ ਹੈ, ਜਿਹਦੇ ਵਿੱਚੋਂ ਇੰਟੀਰੀਅਰ ਦੇ ਉੱਤੇ 11.5 ਕਰੋੜ, ਪੱਥਰ ਮਾਰਬਲ ਦੇ ਉੱਤੇ 6 ਕਰੋੜ ਤੋਂ ਜ਼ਿਆਦਾ, ਫਿਰ ਅੱਗ ਬਚਾਊ ਜੰਤਰੇ ਲਾਤੇ ਜੀ ਕਹਿੰਦੇ 2.5 ਕਰੋੜ ਤੋਂ ਜ਼ਿਆਦਾ, 2.58 ਕਰੋੜ ਦੇ। ਫਿਰ ਬਿਜਲੀ ਦੀ ਫਿਟਿੰਗ ਕਰਾਤੀ 3 ਕਰੋੜ ਦੀ, ਲਗਭਗ 2.85 ਕਰੋੜ ਦੀ ਜੀ। 3 ਕਰੋੜ ਦੀ ਬਿਜਲੀ ਦੀ ਫਿਟਿੰਗ ਹੈ ਨਾ। ਫਿਰ ਰਸੋਈ ਦੇ ਵਿੱਚ ਜਿਹੜਾ ਇੰਟੀਰੀਅਰ ਲੱਗਦਾ, ਫਿਟਿੰਗ, ਚਮਚੇ ਕੜਛੀਆਂ ਰੱਖਣ ਵਾਲਾ, ਉਹ ਸਮਾਨ ਵੀ 1 ਕਰੋੜ ਦਾ ਹੈ ਨਾ। ਫਿਰ ਇਸੇ ਤਰ੍ਹਾਂ ਕਹਿੰਦੇ ਜਿਹੜਾ ਸਲਾਹਕਾਰ ਰੱਖਿਆ ਸੀ, ਜਿਹੜਾ ਇਹਦੇ ਲਈ ਸਲਾਹ ਦੇਣ ਦੇ ਲਈ, ਇੱਕ ਡਿਜ਼ਾਈਨ ਬਣਾਉਣ ਦੇ ਲਈ, ਉਹਨੂੰ ਵੀ 1 ਕਰੋੜ ਦਿੱਤਾ। ਤੇ ਇਹ ਸਾਰੇ ਮਾਮਲੇ 'ਚ ਹੁਣ ਆਮ ਆਦਮੀ ਪਾਰਟੀ ਘਿਰ ਗਈ ਆ। ਸਤੰਬਰ 2020 ਤੋਂ ਲੈ ਕੇ ਜੂਨ 2022 ਤੱਕ ਅਰਵਿੰਦ ਕੇਜਰੀਵਾਲ ਦੇ ਦਿੱਲੀ ਸਥਿਤ ਬੰਗਲੋ ਦੀ ਰੈਨੋਵੇਸ਼ਨ ਦੇ ਉੱਤੇ 52.71 ਕਰੋੜ ਖਰਚਣ ਦੇ ਉੱਤੇ ਹੁਣ CBI ਨੇ ਪਰਚਾ ਦਰਜ ਕਰਕੇ ਜਾਂਚ ਵਿੱਢ ਦਿੱਤੀ ਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਾਡੇ ਖਿਲਾਫ ਝੂਠਾ ਪ੍ਰਚਾਰ ਆ। ਅਸੀਂ ਜਿਹੜੇ 2 ਕਰੋੜ ਦਿੱਲੀ ਵਾਸੀ ਨੇ, ਅਸੀਂ ਉਹਨਾਂ ਦਾ ਭਰੋਸਾ ਜਿੱਤਿਆ ਹੋਇਆ, ਉਹ ਸਾਡੇ ਤੇ ਭਰੋਸਾ ਕਰਦੇ ਨੇ। 50 ਤੋਂ ਵੱਧ ਸਾਡੇ ਤੇ ਮਾਮਲੇ ਦਰਜ ਕੀਤੇ ਗਏ ਨੇ ਤਾਂ ਕਿ ਆਮ ਆਦਮੀ ਪਾਰਟੀ ਮੁੱਕ ਜਿਵੇਂ ਐ ਨਹੀਂ ਮੁੱਕਦੀ। ਮੋੜਵਾਂ ਸਵਾਲ ਫੇਰ ਕੀਤਾ, ਜਿਹੜਾ ਪਹਿਲਾਂ ਵੀ ਸੰਜੇ ਸਿੰਘ ਤੇ ਆਮ ਆਦਮੀ ਪਾਰਟੀ ਕਰ ਚੁੱਕੀ ਆ। ਉਹ ਕਹਿੰਦੇ ਕਿ ਭਾਈ ਸਾਡੇ 52 ਕਰੋੜ ਦਾ ਹਿਸਾਬ ਮੰਗਦੇ ਹੋ, 500 ਕਰੋੜ ਦਾ ਹਿਸਾਬ ਨਰਿੰਦਰ ਮੋਦੀ ਵੀ ਦੇ ਦੇਵੇ। ਅੱਛਾ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਤੇ 500 ਕਰੋੜ ਕਿਵੇਂ ਖਰਚ ਲਿਆ? ਉਹ ਕਹਿੰਦੇ ਜੀ 8400 ਕਰੋੜ ਦਾ ਤਾਂ ਜਹਾਜ਼ ਹੈ ਮੋਦੀ ਦਾ, 8400 ਕਰੋੜ ਦੇ ਜਹਾਜ਼ ਚ ਉੜਦਾ, ਉਹਦਾ ਹਿਸਾਬ ਦੇ ਦਿਓ ਕਿੱਥੋਂ ਆ ਰਿਹਾ। ਕਹਿੰਦੇ ਜੀ 12 ਕਰੋੜ ਦੀ ਕਾਰ ਚ ਬੈਠਦਾ ਨਰਿੰਦਰ ਮੋਦੀ। ਕਿ ਕਿਹੜੀ ਕਾਰ ਹੈ ਜੀ ਇਹ ਜਿਹੜੀ 12 ਕਰੋੜ ਦੀ ਹੈ? ਕਹਿੰਦੇ ਜੀ ਦੱਸ ਦਿਓ ਕਿ ਇਹੋ ਜਿਹਾ ਕੀ ਮਸਲਾ। ਚਾਹ ਵੇਚਣ ਵਾਲਾ ਬੰਦਾ, ਕਹਿੰਦੇ ਸਧਾਰਨ ਬੰਦਾ, ਕਹਿੰਦੇ ਜੀ 10 ਲੱਖ ਦਾ ਸੂਟ ਪਾਉਂਦਾ ਉਹ, ਤੇ ਕਹਿੰਦੇ ਜੀ 1.5 ਲੱਖ ਦੀ ਐਨਕ ਹੈ ਤੇ 1.25 ਲੱਖ ਦਾ ਕਹਿੰਦੇ ਜੀ ਉਹਦਾ ਪੈਨ ਹੈ। ਸੋ ਆਮ ਆਦਮੀ ਪਾਰਟੀ ਨੇ ਵੀ ਮੋੜਵਾਂ ਹਮਲਾ ਵੀ ਕੀਤਾ, ਪਰ ਇੱਧਰ CBI ਜਿਨ੍ਹਾਂ ਦੀ ਹੈਗੀ ਆ, ਅਗਲੇ ਫਿਰ ਜਾਂਚ ਤਾਂ ਕਰਾਉਣਗੇ, ਕਿਉਂਕਿ ਜਾਂਚ ਜੋਗਾ ਕਾਰਾ ਵੀ ਤਾਂ ਕੀਤਾ ਨਾ ਜੀ। ਸ਼ਰਮਾ ਜੀ, ਜਦੋਂ ਇਹ ਸਿਆਸਤ ਦੀ ਦੇਖੋ ਇੱਕ ਬੜੀ ਨਾ ਨਜ਼ੀਰ ਬਣ ਚੁੱਕੀ ਹੈ, ਤਸਵੀਰ ਬਣ ਚੁੱਕੀ ਹੈ ਕਿ ਤੁਹਾਡੇ ਤੇ ਕੋਈ ਦੋਸ਼ ਲੱਗਦਾ, ਤੁਸੀਂ ਉਸ ਦੋਸ਼ ਤੇ ਸਫਾਈ ਦੇਣ ਦੀ ਬਜਾਏ ਤੁਸੀਂ ਉਲਟਾ ਅਗਲੇ ਤੇ ਦੋਸ਼ ਲਾ ਰਹੇ ਹੋ। ਇਹਦੇ ਚ ਕੋਈ ਦੋ ਰਾਏ ਨਹੀਂ ਕਿ ਪ੍ਰਧਾਨ ਮੰਤਰੀ ਕਿਹੋ ਜਿਹੇ ਚੀਜ਼ਾਂ ਪਹਿਨਦੇ ਨੇ, ਕਿਹੋ ਜਿਹਾ ਉਹਨਾਂ ਦਾ ਰਹਿਣ ਸਹਿਣ, ਆਪਾਂ ਨੂੰ ਪਤਾ ਹੀ ਹੈ ਇਹਦੇ ਚ। ਪਰ ਤੁਸੀਂ 52 ਕਰੋੜ ਵਾਲੀ ਜਦੋਂ ਤੁਹਾਡੇ ਤੇ ਗੱਲ ਆਉਂਦੀ, ਉਹਦੀ ਤੁਹਾਨੂੰ ਪ੍ਰਧਾਨ ਮੰਤਰੀ ਯਾਦ ਆਉਂਦਾ। ਔਰ ਕਹਿੰਦੇ ਪੰਜਾਬ ਜਦੋਂ ਰਾਜਪਾਲਾਂ ਦਾ ਸਵਾਲ ਆਇਆ ਕਿ ਬਾਹਰੋਂ ਆਏ, ਉੱਥੋਂ ਕਹਿੰਦੇ ਜਿਹੜੇ ਇੱਥੋਂ ਗਏ ਸੀ ਉਹ ਕਿੰਨੇ ਕੁ ਬੋਲਦੇ ਸੀ ਜੀ, ਬੋਲਣ ਵਾਲਾ ਕਿਹੜਾ ਪਹਿਲੂ। ਮਤਲਬ ਪਹਿਲਿਆਂ ਵਾਂਗੀ ਇਹੀ ਜਵਾਬ ਕਿ ਪਹਿਲਿਆਂ ਚ ਤਾਂ ਭ੍ਰਿਸ਼ਟਾਚਾਰ ਹੁੰਦਾ ਸੀ ਜੀ, ਪਹਿਲਾਂ ਤਾਂ ਰੇਤ ਵਿਕਦਾ ਸੀ ਜੀ, ਪਹਿਲਾਂ ਤਾਂ ਚਿੱਟਾ ਆਉਂਦਾ ਸੀ ਜੀ। ਫਿਰ ਜੇ ਪਹਿਲਾਂ ਹੀ ਆਉਂਦਾ ਸੀ ਫਿਰ ਤੁਹਾਨੂੰ ਲਿਆਉਣ ਦੀ ਸਾਨੂੰ ਕੀ ਲੋੜ ਸੀ? ਬਿਲਕੁਲ ਬਿਲਕੁਲ। ਤੁਹਾਨੂੰ ਤਾਂ ਇਸੇ ਲਈ ਲਿਆ ਸੀ ਕਿ ਤੁਸੀਂ ਸਿਸਟਮ ਦਰੁਸਤ ਕਰੋਗੇ। ਜੇ ਤੁਸੀਂ ਪਹਿਲਿਆਂ ਨਾਲੋਂ ਵੀ ਚੰਨ ਚਾੜਨੇ ਆ ਨਵੇਂ, ਤਾਂ ਫਿਰ ਸਵਾਲ ਤਾਂ ਹੋਣਗੇ। ਅੱਛਾ ਸ਼ਰਮਾ ਜੀ, ਅਗਲੇ ਮਸਲੇ ਵੱਲ ਵਧੀਏ ਤੇ ਉਹ ਮਸਲਾ ਕਾਫੀ ਅਹਿਮ ਹੈ, ਕਿਉਂਕਿ ਉਸ ਮਸਲੇ ਦੇ ਆਲੇ ਦੁਆਲੇ ਪੋਲਿਟਿਕਸ ਵੀ ਬਹੁਤ ਹੁੰਦੀ ਹੈ ਤੇ ਪੋਲਰਾਈਜੇਸ਼ਨ ਵੀ ਕਾਫੀ ਹੁੰਦੀ ਹੈ। ਮੇਨਕਾ ਗਾਂਧੀ ਕਾਫੀ ਵੱਡੇ ਲੀਡਰ ਨੇ ਭਾਜਪਾ ਦੇ, ਪਰ ਉਹਨਾਂ ਨੇ ਜਿਹੜਾ ਦਾਅਵਾ ਕੀਤਾ ਉਹ ਬੜਾ ਅਹਿਮ ਹੈ, ਵਿਚਾਰਨ ਵਾਲੀ ਗੱਲ ਆ। ਉਹਨਾਂ ਨੇ ਕਿਹਾ ਕਿ ਜਿਹੜਾ ਇਸਕੌਨ ਹੈ ਉਹ ਸਭ ਤੋਂ ਵੱਧ ਗਊਆਂ ਵੇਚਦਾ ਕਸਾਈਆਂ ਨੂੰ। ਨਵੀਨ ਜੀ, ਗਊ ਦੇ ਨਾਂ ਦੇ ਉੱਤੇ ਭਾਰਤ 'ਚ ਵੱਡੀ ਸਿਆਸਤ ਹੋ ਰਹੀ ਹੈ। ਜੀ ਜੀ ਜੀ। ਗਊਆਂ ਸੜਕਾਂ ਤੇ,
ਹਾਂਜੀ। ਗਊਆਂ ਕੂੜਿਆਂ ਦੇ ਢੇਰ ਤੇ, ਗਊਆਂ ਖੇਤਾਂ 'ਚ, ਹੂੰ। ਗਊਆਂ ਹਾਦਸਿਆਂ ਦਾ ਕਾਰਨ, ਹਾਂਜੀ। ਗਊ ਆਪ ਵੀ ਜ਼ਖਮੀ ਹੁੰਦੀ, ਕਿਸੇ ਦੀ ਜਾਨ ਵੀ ਲੈ ਜਾਂਦੇ ਅਵਾਰਾ ਪਸ਼ੂ। ਹਾਂਜੀ, ਹਾਂਜੀ। ਪਰ ਅਸੀਂ ਧਰਮ ਦੇ ਨਾਂ ਤੇ ਗਊ ਨੂੰ ਮਾਤਾ ਦੇ ਨਾਂ ਤੇ ਕਹਿ ਕੇ ਇੱਕ ਰਾਜਨੀਤੀ ਤਾਂ ਕਰਦੇ ਹਾਂ, ਪਰ ਉਹਨਾਂ ਗਊਆਂ ਨੂੰ ਸੰਭਾਲਣ ਦੇ ਲਈ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਗਿਆ। ਹੂੰ, 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 ਹੂੰ। ਨਾ ਕਿਸੇ ਸਰਕਾਰ ਨੇ, ਨਾ ਕਿਸੇ ਹੂੰ। ਪਾਰਟੀ ਨੇ, ਨਾ ਕਿਸੇ ਧਰਮ ਨੇ, ਨਾ ਕਿਸੇ ਸੰਸਥਾ ਨੇ। ਹਾਂ, ਗਊਸ਼ਾਲਾਵਾਂ ਦਾ ਆਪਣਾ ਯੋਗਦਾਨ ਹੈਗਾ, ਹੂੰ। ਉਹਦੀ ਜਿੰਨੀ ਕੁ ਸਮਰੱਥਾ ਉਹਨਾਂ ਕੁ ਯੋਗਦਾਨ ਹੈਗਾ, ਪਰ ਕਈ ਉਸ ਗਊਸ਼ਾਲਾਵਾਂ ਦੀ ਆੜ ਦੇ ਵਿੱਚ ਇੱਕ ਨਵਾਂ ਧੰਦਾ ਵੀ ਤਾਂ ਕਰਦੇ ਆ ਨਾ, ਹੂੰ, 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 ਕਾਰੋਬਾਰ ਵੀ ਤਾਂ ਕਰਦੇ ਆ। ਪਰ ਆਹ ਤਾਂ ਕਾਰੋਬਾਰ ਧੰਦੇ ਤੋਂ ਵੀ ਗਾਂਹ ਦੀ ਗੱਲ ਆ ਜਿਹੜੀ ਮੇਨਕਾ ਗਾਂਧੀ ਨੇ ਸਵਾਲ ਖੜਾ ਕੀਤਾ। ਹੂੰ। ਇੱਥੇ ਟੈਂਪੂਆਂ ਦੇ ਵਿੱਚੋਂ ਲਾਹ ਕੇ ਲੋਕਾਂ ਨੂੰ ਪੁੱਛਿਆ ਜਾਂਦਾ, ਗਊ ਵੇਚਣ ਤੋਂ ਡਰ ਲੱਗੇ ਲੋਕ, ਗਊ ਪਾਲਣ ਤੋਂ ਡਰ ਲੱਗੇ ਲੋਕ, ਗਊ ਰੱਖਣ ਤੋਂ ਡਰ ਲੱਗੇ ਲੋਕ। ਹੂੰ। ਤੁਸੀਂ ਇਹ ਦੇਖੋ, ਤੇ ਇੱਧਰ ਕਹਿੰਦੇ ਜੀ ਮੇਨਕਾ ਗਾਂਧੀ ਨੇ ਸਵਾਲ ਖੜਾ ਕੀਤਾ ਕਿ ਭਾਰਤ ਮੁਲਕ ਦੇ ਅੰਦਰ ਸਭ ਤੋਂ ਵੱਧ ਜੇਕਰ ਕਸਾਈਆਂ ਨੂੰ ਕੋਈ ਗਊਆਂ ਵੇਚਦਾ ਤਾਂ ਉਹ ਇਸਕੌਨ ਵੇਚਦਾ। ਅੱਛਾ। ਤੇ ਇਸਕੌਨ ਮੰਦਿਰ ਦੇ ਹਵਾਲੇ ਨਾਲ ਇੱਕ ਵੱਡੀ ਚੇਨ ਖੜੀ ਹੈ। ਹੂੰ। ਮਤਲਬ ਇਹ ਭਾਰਤ 'ਚ ਨਹੀਂ, ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਇਸਕੌਨ, ਜੀ, 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 ਜੀ। ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ, ਹੈ ਨਾ, ਕੌਨਸ਼ੀਅਨੈਂਸ ਹੈ ਇਹ ਸੰਸਥਾ, ਜਿਹਦਾ ਦਿੱਲੀ ਦੇ ਵਿੱਚ ਵੀ ਇੱਕ ਵੱਡਾ, ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ 'ਚ ਵੀ ਇਸਕੌਨ ਦੇ ਵੱਡੇ ਮੰਦਿਰ। ਹਾਂਜੀ। ਤੇ ਸਵਾਲ ਤਾਂ ਇਸ ਗੱਲ ਤੇ ਵੀ ਉੱਠਦਾ ਹੈ ਹੂੰ। ਕਿ ਤੁਸੀਂ ਮੰਦਿਰ ਖੋਲਿਆ ਕਿ ਕਾਰੋਬਾਰ ਖੋਲਿਆ। ਹੂੰ। ਪ੍ਰਵੀਨ ਜੀ, ਅਸੀਂ ਕਿਸੇ ਗੁਰੂ ਘਰ ਜਾਈਏ, ਹਾਂਜੀ। ਕਿਸੇ ਮੰਦਿਰ ਮਸਜਿਦ ਜਾਈਏ, ਕਿਸੇ ਚਰਚ ਜਾਈਏ, ਜੇ ਤੁਹਾਡੇ ਧਿਆਨ 'ਚ ਹੋਵੇ ਤਾਂ ਮੈਨੂੰ ਦੱਸ ਦਿਓ, ਮੈਨੂੰ ਦੁਰਸਤ ਕਰ ਦਿਓ ਕਿ ਕਦੇ ਕਿਸੇ ਮੰਦਿਰ, ਗੁਰਦੁਆਰੇ, ਧਾਰਮਿਕ ਸਥਾਨ 'ਚ ਦਾਖਲ ਹੋਣ ਲੱਗੇ ਟਿਕਟ ਲੱਗਦੀ ਹੈ? ਨਹੀਂ। ਇੱਥੇ ਲੱਗਦੀ ਹੈ ਜੀ, ਔਰ ਹੂੰ। ਮੋਟੀ ਟਿਕਟ ਲੱਗਦੀ ਹੈ। ਜੀ। ਫਿਰ ਉਹ ਮੰਦਿਰ ਤਾਂ ਨਾ ਹੋਇਆ, ਫਿਰ ਉਹ ਹੂੰ। ਧਾਰਮਿਕ ਸਥਾਨ ਤਾਂ ਨਾ ਹੋਈ। ਧਾਰਮਿਕ ਸਥਾਨ ਤੇ ਅਸੀਂ ਆਪਣੇ ਸ਼ਰਧਾ ਭੇਟ ਕਰਨ ਆਉਂਦੇ ਹਾਂ। ਹਾਂਜੀ। ਉਹ ਮੇਰੀ ਔਕਾਤ, ਮੇਰੀ ਸਮਰੱਥਾ ਤੇ ਨਿਰਭਰ ਕਰਦਾ ਹੈ ਕਿ ਮੈਂ ਆਨਾ ਚੜਾ ਸਕਦਾ ਕਿ ਲੱਖ ਚੜਾ ਸਕਦਾ। ਹੂੰ। ਬਿਲਕੁਲ ਸਹੀ ਹੈ। ਪਰ ਇੱਥੇ ਕਹਿੰਦੇ ਜੀ ਐਂਟਰੀ ਹੋਣ ਤੋਂ ਪਹਿਲਾਂ ਮੋਟੀ ਟਿਕਟ ਲੱਗਦੀ ਹੈ ਪਰ ਵਿਅਕਤੀ, ਹੂੰ। ਤੇ ਉਹ ਤੋਂ ਬਾਅਦ ਅੱਗੇ ਕਾਰੋਬਾਰ ਤਾਂ ਅੱਗੇ ਸ਼ੁਰੂ ਹੁੰਦਾ। ਫਿਰ ਹੂੰ, 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 ਕਹਿੰਦੇ ਕਿ ਤੁਸੀਂ ਪੂਰਾ ਜਦੋਂ ਯਾਤਰਾ ਕਰਕੇ ਉਸ ਮੰਦਿਰ ਦੀ 1.25 ਘੰਟੇ ਤੋਂ 1.5 ਘੰਟੇ ਤੋਂ ਬਾਅਦ ਬਾਹਰ ਨਿਕਲਦੇ ਹੋ ਜੀ। ਤਾਂ ਤੁਹਾਨੂੰ ਬਾਹਰ ਬਿਲਕੁਲ ਦੇਸੀ ਘਿਓ ਦੀ ਖੁਸ਼ਬੂ ਵਾਲੀ ਕੰਟੀਨ 'ਚ ਕੱਢਿਆ ਜਾਂਦਾ। ਐਗਜ਼ਿਟ ਉੱਥੇ ਹੈ, ਠੀਕ ਹੈ। ਤਾਂ ਕਿ ਤੁਸੀਂ 1 ਘੰਟੇ ਦੇ ਸਫ਼ਰ ਤੋਂ ਤੁਰ ਕੇ ਥੱਕੇ ਹੋ ਕੇ ਜਿੱਦਾਂ ਹੀ ਖੁਸ਼ਬੂ 'ਚੋਂ ਆਵੋ ਤਾਂ ਉੱਥੇ ਫਿਰ ਬਟਾ ਕੇ ਜਾਓ। ਮਤਲਬ ਦਾਖਲ ਹੋਣ ਲੱਗੇ ਵੀ ਟਿਕਟ ਤੇ ਆਉਣ ਲੱਗੇ ਵੀ ਕਟੌਤੀ। ਪਰ ਇਹ ਤਾਂ ਇੱਕ ਵੱਖਰਾ ਪਹਿਲੂ ਹੈ। ਹੂੰ, ਹੂੰ। ਪਰ ਜਿਹੜਾ ਮੇਨਕਾ ਗਾਂਧੀ ਨੇ ਸਵਾਲ ਖੜਾ ਕੀਤਾ ਉਹ ਬਹੁਤ ਵੱਡਾ ਹੈ। ਜੀ। ਗਾਂਧੀ ਕਹਿੰਦੀ ਭਾਰਤ ਦੇ ਵਿੱਚ ਇਸਕੌਨ ਮੰਦਿਰ ਦੀਆਂ ਗਊਸ਼ਾਲਾਵਾਂ 'ਚੋਂ ਸਭ ਤੋਂ ਵੱਧ ਗਊਆਂ ਕਸਾਈਆਂ ਨੂੰ ਵੇਚੀਆਂ ਜਾਂਦੀਆਂ। ਉਹਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ, ਇੱਕ ਇੰਟਰਵਿਊ ਦੇ ਹਵਾਲੇ ਨਾਲ ਇੱਕ ਵੀਡੀਓ ਸਾਹਮਣੇ। ਮੇਨਕਾ ਗਾਂਧੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ, ਹਾਂਜੀ, ਹਾਂਜੀ। ਦੀ ਕੇਂਦਰੀ ਮੰਤਰੀ ਰਹੀ ਹੈ ਭਾਜਪਾ ਦੀ ਮੋਦੀ ਸਰਕਾਰ 'ਚ ਪਿਛਲੀ ਵਾਰ 'ਚ। ਹੂੰ। ਉਹ ਮੇਨਕਾ ਗਾਂਧੀ ਕਹਿੰਦੀ ਕਿ ਇਸਕੌਨ ਗਊਆਂ ਨੂੰ, ਕਸਾਈਆਂ ਨੂੰ ਸਭ ਤੋਂ ਵੱਧ ਵੇਚਦਾ। ਜੀ। ਮੇਨਕਾ ਨੇ ਕੀ ਕਿਹਾ? ਕਹਿੰਦੀ ਭਾਰਤ ਸਭ ਤੋਂ ਵੱਧ ਜੇਕਰ ਕੋਈ ਵੱਡਾ ਧੋਖੇਬਾਜ਼ ਹੈ ਤਾਂ ਉਹ ਇਸਕੌਨ ਹੈ। ਅੱਛਾ। ਹੈ, ਉਹਨੇ ਕਿਹਾ ਕਿ ਇਸਕੌਨ ਵੱਲੋਂ ਬਣਾਈਆਂ ਗਈਆਂ ਜਿੰਨੀਆਂ ਵੀ ਗਊਸ਼ਾਲਾਵਾਂ ਨੇ, ਹੂੰ, 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 ਉਹਨਾਂ ਦੇ ਲਈ, ਉਹਨਾਂ ਨੂੰ ਚਲਾਉਣ ਦੇ ਲਈ, ਹੂੰ, ਜ਼ਮੀਨਾਂ ਲੈਣ ਦੇ ਲਈ, ਹੂੰ, ਸਹਾਇਤਾਵਾਂ ਫੰਡ ਲੈਣ ਦੇ ਲਈ ਸਰਕਾਰਾਂ ਦੀ ਸ਼ਕਤੀਆਂ ਦੀ ਦੱਬ ਕੇ ਵਰਤੋਂ ਹੁੰਦੀ ਹੈ, ਹੂੰ। ਸਰਕਾਰੀ ਸਹਾਇਤਾ ਦੀ ਦੱਬ ਕੇ ਵਰਤੋਂ ਹੁੰਦੀ ਹੈ। ਪਰ ਕਹਿੰਦੀ ਉਹਦੇ ਬਾਵਜੂਦ ਵੀ ਗਊਸ਼ਾਲਾ ਦੇ ਵਿੱਚੋਂ ਇੱਕ ਵੀ ਮੈਨੂੰ ਕਹਿੰਦੀ ਗਊ ਉਹ ਦਿਖਾ ਦਿਓ ਕਿ ਜਿਹੜੀ ਬਿਨਾਂ ਦੁੱਧ ਦੇਣ ਵਾਲੀ ਰੱਖੀ ਹੋਵੇ ਇਹਨਾਂ ਨੇ ਕਦੇ। ਠੀਕ ਆ। ਕਹਿੰਦੀ ਉਹਨੇ ਆਂਧਰਾ ਪ੍ਰਦੇਸ਼ ਦਾ ਹਵਾਲਾ ਦਿੱਤਾ। ਹੂੰ, ਹੂੰ, ਮੇਨਕਾ ਗਾਂਧੀ ਦਾ ਦਾਵਾ, ਕਹਿੰਦੀ ਮੈਂ ਆਂਧਰਾ ਪ੍ਰਦੇਸ਼ ਦੀ ਇੱਕ ਗਊਸ਼ਾਲਾ 'ਚ ਗਈ, ਇਹਨਾਂ ਦੀ ਇਸਕੌਨ ਵਾਲਿਆਂ ਦੀ, ਹੂੰ। ਉੱਥੇ ਕਹਿੰਦੀ ਇੱਕ ਵੀ ਮੈਨੂੰ ਬੱਚਾ ਨਹੀਂ ਲੱਭਿਆ, ਅੱਛਾ। ਇੱਕ ਵੀ ਮੈਨੂੰ ਬਿਨਾਂ ਦੁੱਧ ਦੇਣ ਵਾਲੀ ਗਊ ਨਹੀਂ ਲੱਭੀ, ਹੂੰ। ਇੱਕ ਵੀ ਮੈਨੂੰ ਬਜ਼ੁਰਗ, ਬੁੱਢੀ, ਕਮਜ਼ੋਰ, ਬਿਮਾਰ ਕੋਈ ਗਊ ਨਹੀਂ ਲੱਭੀ। ਜੀ। ਤੇ ਕਹਿੰਦੀ ਸਭ ਤੋਂ ਵੱਧ ਇਹਦਾ ਮਤਲਬ ਕਸਾਈਆਂ ਨੂੰ ਇਹੀ ਗਊਆਂ ਵੇਚਦੇ ਨੇ। ਉਹਨੇ ਦਾਵਾ ਕੀਤਾ। ਜੀ। ਇਸਕੌਨ ਦੀ ਕਮੇਟੀ ਨੇ ਇਹਦਾ ਤੁਰੰਤ ਮੇਨਕਾ ਗਾਂਧੀ ਦੇ ਇਹਨਾਂ ਬੋਲਾਂ ਦਾ ਜਵਾਬ ਦਿੱਤਾ। ਠੀਕ ਹੈ। ਉਹਨਾਂ ਨੇ ਖੰਡਨ ਕੀਤਾ। ਉਹ ਕਹਿੰਦੇ ਬਿਲਕੁਲ ਝੂਠ ਹੈ। ਹੂੰ। ਪੂਰੀਆਂ ਗਊਸ਼ਾਲਾਵਾਂ ਦਾ ਛੱਡੋ, ਅਸੀਂ ਆਂਧਰਾ ਪ੍ਰਦੇਸ਼ ਵਾਲੇ 'ਚ ਦਿਖਾ ਦਿੰਦੇ ਹਾਂ ਕਿ ਸਾਡੇ ਕੋਲ ਬਿਮਾਰ ਗਊਆਂ ਵੀ ਹੈਗੀਆਂ, ਸਾਡੇ ਕੋਲ ਕਮਜ਼ੋਰ ਗਊਆਂ ਵੀ ਹੈਗੀਆਂ, ਸਾਡੇ ਕੋਲ ਬਿਨਾਂ ਦੁੱਧ ਵਾਲੀਆਂ ਗਊਆਂ ਦੀ ਵੀ ਸੇਵਾ ਕਰਦੇ ਹਾਂ, ਸਾਡੇ ਕੋਲ ਬੱਚੇ ਵੀ ਹੈਗੇ। ਕਿ ਮੇਨਕਾ ਗਾਂਧੀ ਝੂਠ ਬੋਲਦੀ ਹੈ। ਮੇਨਕਾ ਗਾਂਧੀ ਕਿਉਂ ਐਡਾ ਬੜਾ ਝੂਠ ਬੋਲਦੀ ਹੈ ਜੀ? ਜੀ। ਤੇ ਬਿਲਕੁਲ। ਕੀ ਉਹਨੂੰ ਹੁਣ ਚੁੱਪ ਕਰਾਇਆ ਜਾਊਗਾ? ਹੂੰ। ਕੀ ਇਹਦੇ ਪਰ ਕੋਈ ਨਵੀਂ ਸਿਆਸਤ ਸ਼ੁਰੂ ਹੋਣ ਜਾ ਰਹੀ ਹੈ?
ਇਸਕੌਨ ਕੇਂਦਰ 'ਚ ਕਿਉਂ ਆਇਆ? ਹੂੰ ਕੀ ਇਹ ਸੱਚਮੁੱਚ ਪਸ਼ੂ ਪ੍ਰੇਮੀ ਜਿਹੜੀ ਮੇਨਕਾ ਗਾਂਧੀ ਹੈ ਉਹਦਾ ਇਹ ਪਸ਼ੂ ਪ੍ਰੇਮ ਬੋਲਦਾ ਹੈ, ਜਾਂ ਇਹਦੇ ਪਿੱਛੇ ਕੋਈ ਨਵੀਂ ਸਿਆਸੀ ਦਾਅ ਬੋਲਦਾ ਹੈ? ਕੀ ਪਹਿਲੂ ਆਉਣ ਵਾਲਾ ਵਕਤ ਦੱਸੇਗਾ। ਫਿਲਹਾਲ ਮੇਨਕਾ ਗਾਂਧੀ ਨੇ ਸਿੱਧੇ ਰੂਪ 'ਚ ਇਸਕੌਨ ਦੀ ਕਮੇਟੀ ਨੂੰ ਕਟਹਿਰੇ 'ਚ ਖੜਾ ਕੀਤਾ ਹੈ ਕਿ ਇਹ ਗਊਸ਼ਾਲਾਵਾਂ ਦੇ ਨਾਂ ਦੇ ਉੱਤੇ ਕਸਾਈਆਂ ਨੂੰ ਗਊਆਂ ਵੇਚਣ ਦਾ ਧੰਦਾ ਕਰਦੇ। ਦੇਖੋ, ਜੇ ਤੁਸੀਂ ਕਾਰੋਬਾਰ ਕਰਨਾ ਵੀ ਹੈ ਤੇ ਨਾ ਤਾਂ ਗਊਸ਼ਾਲਾ ਚੱਕ ਦਿਓ ਮੂਹਰੋਂ, ਤੁਸੀਂ ਆਪਦਾ ਕਰੀ ਚੱਲੋ। ਕਮਰਸ਼ੀਅਲ ਕਰਨ ਨੂੰ ਕੌਣ ਰੋਕਦਾ ਸ਼ਰਮਾ ਜੀ? ਪਰ ਬਿਲਕੁਲ ਧਰਮ ਦੇ ਨਾਂ ਤੇ, ਤੇ ਹਾਂ, ਮੰਦਿਰ ਦੇ ਨਾਂ ਤੇ, ਮੰਦਰ ਦੇ ਗਊਸ਼ਾਲਾ ਦੇ ਨਾਂ ਤੇ, ਗਊਸ਼ਾਲਾ ਗਊਮਾਤਾ ਦੇ ਨਾਂ ਤੇ। ਹਾਂ ਬਿਲਕੁਲ। ਰੌਲਾ ਇਹ ਹੈ ਵੀ ਆਸਥਾ ਦੇ ਨਾਂ ਹੇਠ ਜੇ ਕੋਈ ਕਾਰੋਬਾਰ ਹੋ ਰਿਹਾ ਫਿਰ ਉਹਦੀ ਤਾਂ ਕਿੰਤੂ ਪ੍ਰੰਤੂ ਹੋਣੀ ਲਾਜ਼ਮੀ ਹੈ, ਔਰ ਉਹ ਹੋਣੀ ਵੀ ਚਾਹੀਦੀ ਹੈ। ਔਰ ਜਿਹੜੇ ਟੈਂਪੂ ਘੇਰਦੇ ਨੇ, ਜਿਹੜੇ ਟਰੱਕ ਘੇਰਦੇ ਨੇ, ਜਿਹੜੇ ਲੋਕਾਂ ਦੇ ਫ੍ਰਿਜ ਫਰੋਲਦੇ ਨੇ, ਜਿਹੜੇ ਫ੍ਰਿਜ ਫਰੋਲਦੇ ਨੇ, ਹੁਣ ਜਾਣਗੇ ਇੱਥੇ? ਹਾਂ ਬਿਲਕੁਲ ਬਿਲਕੁਲ, ਅੱਜ ਆਉਣਗੇ ਇੱਥੇ, ਦੇਖ ਲੈਂਦੇ ਆ। ਹੁਣ ਗਊ ਪ੍ਰੇਮ ਜਾਗੂਗਾ। ਬਿਲਕੁਲ ਸਹੀ ਹੈ। ਬੜੀ ਧਿਰ ਹੁਣ ਸਾਹਮਣੇ ਆਉਣਗੇ। ਵੱਡੀ ਧਿਰ ਵੀ ਹੈ ਤੇ ਸਥਾਪਿਤ ਧਿਰ ਵੀ ਹੈ। ਸਥਾਪਤੀ ਦੇ ਖਿਲਾਫ ਅਕਸਰ ਸਾਡੀਆਂ ਆਵਾਜ਼ਾਂ ਕੁਝ ਹੋਰ ਹੋ ਜਾਂਦੀਆਂ ਨੇ ਸ਼ਰਮਾ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸ਼ੁਰੂਆਤ ਕੀਤੀ ਸੀ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ। ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਮੇਨਕਾ ਗਾਂਧੀ ਤੱਕ ਆਪਾਂ ਕਾਫੀ ਅਹਿਮ ਖਬਰਾਂ ਤੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।